ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਜਿਹੜੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 462722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 462722500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਂ ਨਾ ਟੌਨੀ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ ਬੇਕਰਸਫੀਲਡ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ ਤੇ ਜਸਵਿੰਦਰ ਸਿੰਘ ਨਾਗਰਾ ਰੂਸਵੈਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4627225 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 20 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਪੰਥਕ ਸਫਾ ਤੋਂ ਆ ਰਹੀ ਇੱਕ ਬੜੀ ਅਹਿਮ ਖਬਰ ਤੋਂ। ਜਥੇਦਾਰ ਸਾਹਿਬ ਦੇ ਘਰ ਮੀਟਿੰਗ ਹੋਈ ਹੈ, ਜਿਹੜੀ ਕਿ ਇਸ ਟਾਈਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਰਘਬੀਰ ਸਿੰਘ। ਤੇ ਪਰ ਇਸ ਮੀਟਿੰਗ ਤੋਂ ਬਾਅਦ, ਇਸ ਬੈਠਕ ਤੋਂ ਬਾਅਦ ਇੱਕ ਸਵਾਲ ਉੱਠ ਰਿਹਾ ਕਿ ਇਹ ਬੈਠਕ ਅਚਨਚੇਤ ਕਿਉਂ ਹੋਈ ਹੈ। ਵੈਸੇ ਤਾਂ ਜਥੇਦਾਰ ਸਾਹਿਬ ਹੋਰੀ ਕੱਲ ਰਾਜੋਣ ਹੋਰਾਂ ਦੇ ਭਰਾ ਦੇ ਬਰਸੀ ਸਮਾਗਮ ਤੇ ਪਹੁੰਚੇ ਹੋਏ ਸੀਗੇ, ਉੱਥੇ ਭੋਗ ਸਮਾਗਮ ਤੇ ਪਹੁੰਚੇ ਹੋਏ ਸੀਗੇ ਜੀ। ਸੋ ਉੱਥੋਂ ਮਤਲਬ ਧਾਮੀ ਹੋਰੀ ਵੀ ਉੱਥੇ ਸੀਗੇ, ਇਸ ਲਈ ਕਹਿ ਸਕਦੇ ਹਾਂ ਕਿ ਉਹ ਨਾਲ ਆ ਗਈ ਜੀ ਉਹਨਾਂ ਦੇ। ਪਰ ਉੱਥੇ ਹੀ ਆਪਣਾ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਪਹੁੰਚਣਾ, ਫਿਰ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦਾ ਪਹੁੰਚਣਾ, ਹੁਣ ਇਹ ਸਬੱਬੀ ਨਹੀਂ ਹੋ ਸਕਦਾ ਜੀ। ਕਿਉਂਕਿ ਕਿਹਾ ਜਾ ਰਿਹਾ ਕਿ 3 ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਗਿਆਨੀ ਰਘਬੀਰ ਸਿੰਘ ਦੇ ਘਰੇ ਪਹੁੰਚ ਗਏ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਘਰੇ ਪਹੁੰਚ ਗਏ। ਗਿਆਨੀ ਹਰਪ੍ਰੀਤ ਸਿੰਘ ਹੋਰੀ ਦੁਬਈ ਤੋਂ ਵਾਪਸ ਪਰਤ ਰਹੇ ਸੀ, ਉਹ ਕਹਿੰਦੇ ਮੈਂ ਅੰਮ੍ਰਿਤਸਰ ਏਅਰਪੋਰਟ ਤੇ ਉਤਰਿਆ ਤੇ ਮੈਂ ਸੋਚਿਆ ਚਲੋ ਦਰਬਾਰ ਸਾਹਿਬ ਮੱਥਾ ਟੇਕ ਲਈਏ। ਮੱਥਾ ਟੇਕਣ ਲੱਗੇ ਮੈਂ ਕਿਹਾ ਚਲੋ ਜਥੇਦਾਰ ਸਾਹਿਬ ਨੂੰ ਫਤਿਹ ਬੁਲਾ ਲਈਏ, ਤਾਂ ਮੈਂ ਇੱਧਰ ਆ ਗਿਆ। ਠੀਕ ਹੈ। ਤੇ ਬਲਵਿੰਦਰ ਸਿੰਘ ਭੁੰਦੜ ਕਹਿੰਦੇ ਜੀ ਅਸੀਂ ਪਰਿਵਾਰਕ ਤੌਰ ਤੇ ਅਖੰਡ ਪਾਠ ਸਾਹਿਬ ਰੱਖੇ ਹੋਏ ਸੀ, ਉਹਨਾਂ ਦੇ ਭੋਗ ਸੀ। ਭੋਗ ਪੈਣ ਤੋਂ ਮੇਰਾ ਦਿਲ ਕੀਤਾ ਕਿ ਚਲੋ ਫਤਿਹ ਸਾਂਝੀ ਕਰ ਲੈਣੇ ਜਥੇਦਾਰ ਸਾਹਿਬ ਨੂੰ, ਤਾਂ ਮੈਂ ਆ ਗਿਆ। ਸੋ ਇਹ ਅਚਨਚੇਤ ਇਸ ਸਥਿਤੀ ਦੇ ਵਿੱਚ ਇਕੱਠੇ ਨਹੀਂ ਹੋ ਸਕਦੇ। ਧਾਮੀ ਹੋਰੀ ਤਾਂ ਵੈਸੇ ਕਹਿੰਦੇ ਰਹੇ ਨੇ ਕਿ ਅਸੀਂ ਤਾਂ ਕਿੰਨੀ ਵਾਰ ਮਿਲਦੇ ਹਾਂ ਦਿਨ 'ਚ ਜਥੇਦਾਰ ਸਾਹਿਬਾਨ ਨੂੰ, ਸਾਡਾ ਤਾਂ ਆਪਸੀ ਤਾਲਮੇਲ ਹੈ, ਰਾਬਤਾ ਹੈ, ਕੰਮਕਾਰ ਹੈ, ਸਾਰਾ ਕੁਛ, ਕਿੰਨੀਆਂ ਜਾਣਕਾਰੀਆਂ ਕਰਨੀਆਂ। ਪਰ ਜਿਸ ਦਿਨ ਦਾ ਸੁਖਬੀਰ ਬਾਦਲ ਦੇ ਰਾਹੀਂ ਅਕਾਲੀ ਦਲ ਵਾਲਾ ਸੰਕਟ ਖੜਾ ਹੋਇਆ, ਜਿਸ ਦਿਨ ਦਾ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੈ, ਉਸ ਤੋਂ ਬਾਅਦ ਅਕਾਲੀ ਲੀਡਰਾਂ ਦੀ ਚਾਲ ਢਾਲ ਬਦਲੀ ਹੋਈ ਹੈ। ਉਹਨਾਂ ਦਾ ਤਰੀਕਾ ਕੰਮਕਾਰ ਦਾ ਬਦਲਿਆ ਹੋਇਆ। ਬਲਟੋਹਾ ਵਾਲਾ ਮਸਲਾ, ਫਿਰ ਉਹ ਤੋਂ ਪਹਿਲਾਂ ਵੀ ਮਲੂਕਾ, ਭੁੰਦੜ ਤੇ ਬਲਟੋਹਾ ਹੋਰਾਂ ਦਾ ਦਮਦਮਾ ਸਾਹਿਬ ਜਾ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ, ਉਹ ਤੋਂ ਬਾਅਦ ਫਿਰ ਦਲਜੀਤ ਚੀਮਾ ਤੇ ਭੁੰਦੜ ਦੀ ਅਗਵਾਈ ਦੇ ਵਿੱਚ ਮਿਲਣ ਆਉਣਾ, ਫਿਰ ਇੱਕ ਵਫਦ ਲੈ ਕੇ ਆਉਣਾ, ਫਿਰ ਉਹ ਤੋਂ ਬਾਅਦ ਦਮਦਮਾ ਸਾਹਿਬ ਸੁਧਾਰ ਲਹਿਰ ਵਾਲਿਆਂ ਦਾ ਜਾਣਾ, ਇਹ ਸਾਰੀ ਲੰਮੀ ਪ੍ਰਕਿਰਿਆ ਚੱਲੀ ਜਾਂਦੀ ਹੈ। ਇਹ ਸਭ ਦੇ ਦਰਮਿਆਨ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਲਜ ਦੇ ਵਿੱਚ ਆ ਕੇ ਮਿਲਣਾ, ਸੋ ਇਹ ਸਾਰੀਆਂ ਉਸੇ ਕੜੀ 'ਚ ਦੇਖਣ ਦੀ। ਹੁਣ ਇਹਦੇ ਵਿੱਚੋਂ ਇੱਕ ਪਹਿਲੂ ਤਾਂ ਇਹ ਹੈ ਕਿ ਕੀ ਅਕਾਲੀ ਦਲ ਅਜੇ ਵੀ ਉਸੇ ਸਥਿਤੀ 'ਚ ਹੈ ਜਿਸ ਸਥਿਤੀ ਦੇ ਵਿੱਚ ਸੁਖਬੀਰ ਬਾਦਲ ਦੁਬਾਰਾ ਜਾ ਕੇ ਚਿੱਠੀ ਦੇ ਕੇ ਕਹਿ ਕੇ ਆਏ ਨੇ ਕਿ ਮਾਮਲਾ ਛੇਤੀ ਨਿਬੇੜੋ ਜੀ, ਮੇਰੀ ਤਨਖਾਹ ਮੁਕਰਰ ਕਰੋ ਜੀ, ਮੈਨੂੰ ਵਿਹਲੇ ਕਰੋ। ਕੀ ਅਕਾਲੀ ਲੀਡਰ ਸਿਰਫ ਉਸੇ ਕੰਮ ਲਈ ਵਾਰ-ਵਾਰ ਜਾ ਰਹੇ ਨੇ, ਜਾਂ ਇਹ ਹੁਣ ਡੀਲ ਵਾਲਾ ਹਾਲ ਹੋ ਗਿਆ? ਠੀਕ ਹੈ, ਟਾਸਕ ਦਿੱਤੇ ਜਾ ਰਹੇ ਨੇ ਕਿ ਤੁਸੀਂ ਟਾਸਕ ਪੂਰਾ ਕਰੋ, ਫਿਰ ਅਸੀਂ ਪੂਰਾ ਕਰਾਂਗੇ। ਕੀ ਇਸ ਸਥਿਤੀ 'ਚ ਆ ਗਏ? ਮੰਨਿਆ ਇਹ ਜਾ ਰਿਹਾ, ਜਾਂ ਜੋ ਪਤਾ ਵੀ ਲੱਗ ਰਿਹਾ, ਮੰਨਿਆ ਕਿਉਂ, ਪਤਾ ਜੋ ਲੱਗ ਰਿਹਾ ਕਿ ਜਥੇਦਾਰ ਸਾਹਿਬਾਨ ਨੇ ਸਪਸ਼ਟ ਕਹਿਤਾ ਸੀ, ਜਿਹੜੀ ਵੀ ਧਿਰ ਮੰਨ ਲਗੇ, ਚਾਹੇ ਸੁਖਬੀਰ ਚਿੱਠੀ ਲੈ ਕੇ ਗਿਆ, ਚਾਹੇ ਬਲਟੋਹਾ ਗਿਆ ਤੇ ਚਾਹੇ ਕੋਈ ਹੋਰ ਗਿਆ, ਕਿ ਪਹਿਲਾਂ ਅਸਤੀਫੇ ਦੇ ਕੇ ਨਵਾਣੇ ਸਿੱਖ ਬਣ ਕੇ ਆਓ, ਫਿਰ ਗੱਲ ਕਰਿਓ। ਠੀਕ ਹੈ। ਤੇ ਜਥੇਦਾਰ ਸਾਹਿਬਾਨ ਇਸ ਰੂਪ 'ਚ ਆ ਗਏ ਤੇ ਉਹਨਾਂ ਦੇ ਇਸ ਰੂਪ ਦਾ ਹੀ ਅਸਰ ਸੀਗਾ ਕਿ ਆਖਰ ਸੁਖਬੀਰ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ। ਪਰ ਜਿਹੜਾ ਹੁਣ ਭੁੰਦੜ ਹੋਰੀ ਤੇ ਧਾਮੀ ਹੋਰੀ ਪਹੁੰਚੇ ਨੇ, ਕਿ ਉਹ ਇਹ ਸੁਨੇਹਾ ਲੈ ਕੇ ਪਹੁੰਚੇ ਨੇ ਕਿ ਲਓ ਜੀ ਤੁਹਾਡੇ ਦਿੱਤੇ ਟਾਸਕ ਅਨੁਸਾਰ ਅਸਤੀਫਾ ਤਾਂ ਦੇਤਾ, ਪਰ ਪ੍ਰਵਾਨ ਤਾਂ ਕਰਾਂਗੇ ਜੇ ਤੁਸੀਂ ਹੁਣ ਭਰੋਸਾ ਦਿਓ ਕਿ ਧਾਰਮਿਕ ਸਜ਼ਾਈ ਲਾਓਗੇ ਜੀ, ਰਾਜਨੀਤਿਕ ਨਹੀਂ ਲਾਓਗੇ।
ਇਹ ਵੀ ਹੋ ਸਕਦਾ ਕੀ ਸੀ। ਇਹ ਸੁਨੇਹਾ? ਸੋ ਕੀ ਇਹ ਟਾਸਕ ਚੱਲ ਰਹੀ ਹੈ? ਹੁਣ ਤੁਸੀਂ ਇਸ ਪਹਿਲੂ ਤੋਂ ਜੇ ਸਮਝਣਾ ਹੋਵੇ ਤਾਂ ਪਹਿਲੇ ਦਿਨ ਜਦੋਂ ਸ਼ਿਕਾਇਤ ਗਈ ਜੀ ਲਹਿਰ ਵਾਲੇ ਇਸ ਮਸਲੇ ਨੂੰ ਲੈ ਕੇ ਗਏ ਅਕਾਲ ਤਖਤ ਸਾਹਿਬ ਤੇ ਉਹ ਤੋਂ ਬਾਅਦ ਤੁਰੰਤ ਜਦੇ ਸੁਖਬੀਰ ਬਾਦਲ ਨੇ ਕਿਹਾ ਕਿ ਬਿਨਾਂ ਦਲੀਲ ਤੋਂ ਬਿਨਾਂ ਤਰਕ ਤੋਂ ਸਾਰੇ ਗੁਨਾਹ ਸਾਰਾ ਕੁਝ ਪਾਰਟੀ ਦੀ ਮੁਖੀ ਹੋਣ ਦੇ ਨਾਤੇ ਇਸ ਅਕਾਲੀ ਦਲ ਦੇ ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਮੈਂ ਆਪਣੀ ਝੋਲੀ ਪਵਾਉਣਾ। ਹਾਂਜੀ ਹਾਂਜੀ ਬਿਲਕੁਲ ਕਿਹਾ ਉਹਨਾਂ ਨੇ। ਉਸ ਦਿਨ ਕੀ ਸੁਖਬੀਰ ਬਾਦਲ ਨੇ ਸਾਰੀ ਗੱਲ ਅਕਾਲ ਤਖਤ ਸਾਹਿਬ ਨੂੰ ਸਮਰਪਣ ਕਰਕੇ ਕਹੀ? ਅੰਦਰਲਾ ਮਨ ਜਾਣਦਾ, ਇਹ ਤੁਸੀਂ ਆਪਾਂ ਨਹੀਂ ਜਾਣ ਸਕਦੇ। ਕੀ ਉਹਨਾਂ ਨੇ ਸਮਰਪਣ ਭਾਵਨਾ ਨਾਲ ਕਹੀ ਜਾਂ ਉਹਨੇ ਇਸ ਭਾਵਨਾ ਨਾਲ ਕਹੀ ਕਿ ਆਪਣੇ ਹੀ ਲਾਏ ਹੋਏ ਜਥੇਦਾਰ ਨੇ? ਆਪਾਂ ਆਪਣੇ ਹਿਸਾਬ ਨਾਲ ਕਰਾ ਲਾਂਗੇ। ਜਿਹੜਾ ਕੌਮ ਦੇ ਵਿੱਚ, ਪੰਥ ਦੇ ਵਿੱਚ, ਪੰਜਾਬ ਦੇ ਵਿੱਚ, ਰਾਜਨੀਤਿਕ ਧਿਰਾਂ ਦੇ ਵਿੱਚ ਇਹ ਫਨੋਮਨਾ ਹੈ ਕਿ ਅਕਾਲੀ ਦਲ ਜਥੇਦਾਰ ਸਾਹਿਬਾਨਾਂ ਨੂੰ ਆਪਣੇ ਮੁਲਾਜ਼ਮ ਸਮਝ ਕੇ ਕਾਰਵਾਈ ਕਰਦਾ ਹੈ, ਮੁਲਾਜ਼ਮ ਸਮਝ ਕੇ ਉਹਨਾਂ ਨਾਲ ਵਿਵਹਾਰ ਕਰਦਾ ਹੈ। ਤਾਂ ਹੀ ਮੁੱਖ ਮੰਤਰੀ ਨੇ ਘਰੇ ਤੱਕ ਬੁਲਾ ਲਏ ਸੀ ਜਥੇਦਾਰ, ਤਾਂ ਹੀ ਉਹਨਾਂ ਤੋਂ ਕੌਮ ਦੇ ਉਲਟ, ਸਿਧਾਂਤ ਦੇ ਉਲਟ ਜਾ ਕੇ ਡੇਰਾ ਸਿਰਸਾ ਮੁਖੀ ਨੂੰ ਮਾਫੀਆਂ ਦਵਾ ਦੀਆਂ, ਅਖਬਾਰਾਂ 'ਚ ਇਸ਼ਤਿਹਾਰ ਕਢਵਾਤੇ ਸ਼੍ਰੋਮਣੀ ਕਮੇਟੀ ਤੋਂ, ਉਹ ਸਾਰੀ ਕਾਰਵਾਈ। ਸੋ ਕੀ ਅਕਾਲੀ ਦਲ ਇਸ ਮੌਕੇ ਵੀ ਜਦੋਂ ਅਕਾਲ ਤਖਤ ਸਾਹਿਬ ਮੂਹਰੇ ਆ ਕੇ ਖੜ ਗਿਆ, ਸੁਖਬੀਰ ਬਾਦਲ ਪ੍ਰਧਾਨ ਦੇ ਨਾਤੇ ਆ ਕੇ ਖੜ ਗਿਆ, ਤਾਂ ਵੀ ਉਹਦੇ ਮਨ 'ਚ ਇਹੀ ਸੀ ਕਿ ਆਪਣੇ ਹੀ ਨੇ, ਆਪਾਂ ਕਰਾ ਲਾਂਗੇ ਆਪਣੇ ਹਿਸਾਬ ਨਾਲ। ਕਿਉਂਕਿ ਪਿਛਲਾ ਲੰਬੇ ਸਮੇਂ ਤੋਂ ਕੁਝ ਜਦ ਤੋਂ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਪੂਰੇ ਕੰਟਰੋਲ 'ਚ ਲਿਆਏ ਨੇ ਸਾਰੇ ਸਿਸਟਮ ਨੂੰ, ਤਦ ਤੋਂ ਇਹ ਵਰਤਾਰਾ ਆਮ ਵਾਪਰਦਾ ਦਿਖਣ ਲੱਗ ਪਿਆ ਸੀ, ਚੰਗੀ ਅੱਖ ਨਾਲੇ ਦਿਖਣ ਲੱਗ ਪਿਆ ਸੀ। ਸੋ ਇਸ ਲਈ ਇਹ ਮਾਮਲਾ ਜਨਤਾ ਦੇ ਮਨ 'ਚ ਵੀ ਖੜਾ ਸੀ, ਸੰਗਤ ਦੇ ਮਨ 'ਚ ਵੀ ਖੜਾ ਸੀ, ਕੌਮ ਦੇ ਮਨ ਦੇ ਵਿੱਚ, ਲੀਡਰਾਂ ਦੇ ਮਨ 'ਚ ਵੀ ਖੜਾ ਸੀ ਕਿ ਬਈ ਏਦਾਂ ਹੋ ਜਾਣਾ। ਜੀ ਪਰ ਤਖਤ ਦੀ ਮਰਿਆਦਾ, ਤਖਤ ਸਾਹਿਬ ਦਾ ਰੁਤਬਾ ਔਰ ਗਿਆਨੀ ਜਥੇਦਾਰ ਫੂਲਾ ਸਿੰਘ ਵਾਲਾ ਇਤਿਹਾਸ ਜੀ, ਉਹ ਵੀ ਤਾਂ ਸਾਡੇ ਨਾਲ ਤੁਰਿਆ ਹੁੰਦਾ ਨਾ। ਸੋ ਹੁਣ ਕੁਝ ਤਰ੍ਹਾਂ ਜਦੋਂ ਜਥੇਦਾਰ ਸਾਹਿਬ ਨੇ ਇੱਕੋ ਝਟਕੇ ਕਿਹਾ ਵੀ ਤਨਖਾਹੀਆ ਕਰਾਰ, ਹਾਂਜੀ ਬਲਟੋਏ ਵਾਲਾ ਮਾਮਲਾ ਚੱਲ 10 ਸਾਲ ਲਈ ਬਾਹਰ ਹੈ ਨਾ, ਲਿਆਓ ਤੁਸੀਂ ਵੀ ਸਾਰੇ ਸਪਸ਼ਟੀਕਰਨ ਜਿਹਨਾਂ ਨੇ ਸਰਕਾਰ 'ਚ ਮਲਾਈਆਂ ਖਾਧੀਆਂ। ਉਸ ਤੋਂ ਬਾਅਦ ਲੈ ਵੀ ਫੂਲਾ ਸਿੰਘ ਵਾਲੀ ਆਤਮਾ ਆ ਗਈ। ਹੁਣ ਜਿਸ ਪੜਾਅ ਤੇ ਲਿਆ ਕੇ ਇਸ ਪਹਿਲੂ ਨੂੰ ਖੜਾ ਕੀਤਾ ਉਸ ਦੇ ਉੱਤੇ ਕੁਝ ਤਰ੍ਹਾਂ ਇਸ ਲਈ ਫਿਕਰਮੰਦ ਨੇ, ਸਣੇ ਅਕਾਲੀ ਦਲ ਕੇ ਵੀ ਲਟਕਾਇਆ ਕਿਉਂ ਜਾ ਰਿਹਾ ਮਾਮਲਾ, ਇੰਨੀ ਦੇਰ ਤਨਖਾਹੀਆ ਰੱਖਿਆ ਕਿਉਂ ਜਾ ਰਿਹਾ, ਪਹਿਲਾਂ ਇਹ ਨਹੀਂ ਹੋਇਆ। ਕੁਝ ਤਰ੍ਹਾਂ ਇਹਨੂੰ ਇਸ ਨਜ਼ਰੀਏ ਤੋਂ ਲੈਂਦੀਆਂ ਨੇ ਕਿ ਬਈ ਤਨਖਾਹੀਆ ਤਾਂ ਕਰਾਰ ਦੇਤਾ, ਦੋਸ਼ ਤਾਂ ਆਇਦ ਹੋ ਗਏ, ਸਜ਼ਾ ਤਾਂ ਹੀ ਸੁਣਾਈ ਜਾਊਗੀ ਜਦੋਂ ਦੋਸ਼ਾਂ ਦੀ ਫਜ਼ੀਅਤ ਪੂਰੀ ਫਸੀਲ ਸਾਹਮਣੇ ਆ ਜਾਵੇ ਕਿ ਆਹ ਦੋਸ਼ ਨੇ ਬਈ। ਉਹਦੇ ਲਈ ਅਜੇ ਤਾਂ ਜਥੇਦਾਰ ਵੀ ਨਹੀਂ ਬੁਲਾਏ, ਜਥੇਦਾਰਾਂ ਨੇ ਇਹ ਸਾਰਾ ਮਾਫੀਨਾਮੇ ਵਾਲਾ ਐਪੀਸੋਡ ਕੀਤਾ। ਸੋ ਇਸ ਲਈ ਸੇਠ ਲੱਗ ਰਹੇ ਜਾਂ ਸਾਹਿਬਾਨ ਸੁਧਾਰ ਲਹਿਰ ਵਾਲਿਆਂ ਦਾ ਵੀ, ਸੁਖਬੀਰ ਬਾਦਲ ਵਾਲੀ ਧਿਰ ਦਾ ਵੀ, ਹੋਰ ਬੋਲਾਂ ਦਾ ਵੀ, ਚਾਹੇ ਉਹ ਸਰਨਾ ਬੋਲੇ ਹੈ ਨਾ, ਚਾਹੇ ਬਲਟੋਹਾ ਬੋਲੇ, ਚਾਹੇ ਹੁਣ ਤਾਂ NK ਸ਼ਰਮਾ ਜਾਂ ਅਨਿਲ ਜੋਸ਼ੀ ਵਰਗੇ ਵੀ ਬੋਲ ਜਾਣ ਹੈ ਨਾ, ਆਹ ਦਿਨ ਵੀ ਆ ਗਏ ਕਿ ਇਹ ਵੀ ਬੋਲਣਗੇ। ਸੋ ਇਸ ਮਸਲਿਆਂ ਤੇ ਉਹ ਸਾਰੇ ਬੋਲ ਜਾਣ, ਕੀ ਉਹਦਾ ਦਬਾਅ ਵੀ ਜਥੇਦਾਰ ਸਾਹਿਬਾਨ ਤੇ ਹੈ? ਇਹ ਸਵਾਲ ਜ਼ਰੂਰ ਹੈ ਕਿ ਇੰਨਾ ਸਮਾਂ ਕਦੇ ਇੰਜ ਤਨਖਾਹੀਆ ਕਰਾ ਦੇਣ ਤੋਂ ਬਾਅਦ ਨਹੀਂ ਰਿਹਾ, ਇਸ ਲਈ ਮਾਮਲਾ ਤਣ ਪੱਤਣ ਲਾਉਣਾ ਚਾਹੀਦਾ ਜੀ, ਬਿਲਕੁਲ। ਪਰ ਦੂਸਰੇ ਪਾਸੇ ਸੱਚਾਈ ਇਹ ਵੀ ਹੈ ਕਿ ਅਜੇ ਬਹੁਤ ਕੁਝ ਸਾਹਮਣੇ ਆਉਣਾ ਬਾਕੀ ਹੈ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕੱਲ ਵਾਲੀ ਬੈਠਕ ਇੱਕ ਵਾਰ ਫੇਰ ਚਰਚਾ 'ਚ ਆ ਗਈ ਕਿ ਇਸ ਬੈਠਕ ਦੇ ਪਿੱਛੇ ਕੀ ਜਥੇਦਾਰ ਸਾਹਿਬਾਨ ਨੇ ਬੁਲਾ ਕੇ ਤਾੜਨਾ ਕੀਤੀ ਹੈ ਕਿ ਜੇ ਅਸਤੀਫਾ ਦੇ ਕੇ ਡਰਾਮਾ ਹੀ ਕਰਨਾ ਸੀ ਫਿਰ ਅਸਤੀਫਾ ਕਾਹਦਾ ਹੈ? ਜੇ ਮਤਲਬ ਕਿ ਇਹ ਤਾਂ ਚੈਲੰਜ ਕਰਨ ਵਾਲੀ ਸਥਿਤੀ, ਤੁਹਾਡੇ ਲੀਡਰ ਜਿਹੇ ਜੀ ਬੋਲ ਰਹੇ ਨੇ, ਇਹ ਤਾਂ ਤੁਸੀਂ ਤਖਤ ਨੂੰ, ਜਥੇਦਾਰ ਸਾਹਿਬਾਨ ਨੂੰ ਹੈ ਨਾ ਤਨਖਾਹੀਆ ਕਰਾ ਦੇਣ ਨੂੰ ਚੈਲੰਜ ਕਰ ਰਹੇ। ਸੋ ਆਪਾਂ ਵੀ ਇਸੇ ਪਹਿਲੂ ਤੇ ਗੱਲ ਕਰ ਰਹੇ ਸੀਗੇ ਕਿ ਵੀ ਤਨਖਾਹੀਆ ਬੰਦੇ ਨਾਲ ਖੜੇ ਹੋ ਕੇ ਕੀ ਤੁਸੀਂ ਤਖਤ ਸਾਹਿਬ ਨੂੰ ਪਿੱਠ ਦਿਖਾ ਰਹੇ ਹੋ? ਸੋ ਕੀ ਅਜਿਹੀ ਕੁਛ ਗਹਿਮਾ ਗਹਿਮੀ ਹੋਈ ਹੈ? ਪਰ ਬਾਹਰ ਆ ਕੇ ਸਾਰੇ ਕਹਿੰਦੇ ਨਹੀਂ ਜੀ, ਇਹ ਤਾਂ ਸਬੱਬੀ ਮੇਲੇ ਹੋ ਗਏ, ਸਬੱਬੀ ਇਕੱਠੇ ਹੋ ਗਏ, ਅਚਨਚੇਤ ਮਿਲ ਗਏ, ਚਾਹ ਪਾਣੀ ਤੇ ਕੁਛ ਗੱਲਾਂ ਹੋ ਜਾਂਦੀਆਂ, ਪਰ ਅਜਿਹਾ ਕੁਛ ਨਹੀਂਗਾ। ਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਮੀਡੀਆ ਦੇ ਇੱਕ ਸਵਾਲ ਦੇ ਜਵਾਬ 'ਚ ਦੱਸਤਾ ਕਿ ਅਸੀਂ ਕਿਸ ਧਾਤ ਤੇ ਹੈ ਨਾ, ਖੰਡੇ ਦੀ ਧਾਤ ਜਿਵੇਂ ਤੁਰਨ ਵਾਲਾ ਪਹਿਲੂ ਹੈ ਕਿ ਉਹ ਕਿਵੇਂ ਤੁਰ ਰਹੇ। ਉਹਨਾਂ ਨੂੰ ਸਵਾਲ ਹੈ ਕਿ ਜੀ ਆਹ ਹਰਨਾਮ ਸਿੰਘ ਧੂਮਾ ਹੋਰਾਂ ਨੇ ਜਿਹੜਾ ਮਹਾਰਾਸ਼ਟਰ 'ਚ ਸਮਰਥਨ ਦੇਣ ਦਾ ਐਲਾਨ ਕੀਤਾ, ਇਹਨੂੰ ਕਿਵੇਂ ਦੇਖਦੇ ਹੋ ਜੀ? ਕੀ ਇਹ ਫੈਸਲਾ ਸਹੀ ਹੈ ਜਾਂ ਗਲਤ ਹੈ? ਉਹ ਕਹਿੰਦੇ ਵੀ ਅਗਲੇ ਦਾ ਫੈਸਲਾ ਹੈ ਨਾ, ਤੇ ਉਹਨੇ ਫੈਸਲਾ ਲਿਆ, ਇਹ ਉਵੇਂ ਦਾ ਹੀ ਫੈਸਲਾ ਜਿਵੇਂ ਅਕਾਲੀ ਦਲ ਨੇ
ਬਿਨਾਂ ਸ਼ਰਤ 23-24 ਸਾਲ ਸਮਰਥਨ ਦੇ ਹੀ ਰੱਖਿਆ। ਜੇ ਉਹ ਵੀ ਸਹੀ ਨਹੀਂ ਸੀ ਤਾਂ ਇਹ ਵੀ ਸਹੀ ਨਹੀਂਗਾ। ਠੀਕ ਹੈ। ਜੇ ਇਹ ਵੀ ਸਹੀ ਨਹੀਂਗਾ ਤਾਂ ਉਹ ਵੀ ਸਹੀ ਨਹੀਂਗਾ। ਉਹਨਾਂ ਨੇ ਅਕਾਲੀ ਦਲ ਦੀ ਕਾਰਗੁਜ਼ਾਰੀ ਨੂੰ ਨਾਲ ਲਿਆ ਕੇ ਖੜਾ ਕਰਤਾ। ਭਰਾਵਾ ਤੁਸੀਂ ਕਿਹੜੇ ਮੂੰਹ ਨਾਲ ਅੱਜ ਹਰਨਾਮ ਸਿੰਘ ਧੂਮਾਲੇ ਮਸਲੇ ਤੇ ਬੋਲੋਗੇ? ਤੁਸੀਂ ਤਾਂ ਆਪ ਬਿਨਾਂ ਸ਼ਰਤ ਨਾਲ ਰਹੇ ਹੋ ਉਹਨਾਂ ਦੇ। ਜੀ ਜੀ। ਇਸ ਲਈ ਇਹਦਾ ਮਤਲਬ ਗਿਆਨੀ ਹਰਪ੍ਰੀਤ ਸਿੰਘ ਦੱਸਤਾ ਕਿ ਅਸੀਂ ਕਿਸ ਪੜਾਅ ਤੇ ਅੱਗੇ ਵਧਣਾ। ਔਰ ਹਾਂ, ਹੋ ਸਕਦਾ ਕਿ ਇੰਨੀ ਸਾਰੀ ਲੰਮੀ ਜੱਦੋ-ਜਹਿਦ ਤੋਂ ਬਾਅਦ, ਬਾਰ-ਬਾਰ ਮਿਲਣ ਤੋਂ ਬਾਅਦ, ਵਿਚਾਰਾਂ ਤੋਂ ਬਾਅਦ, ਹੈ ਨਾ, ਹੁਣ ਮਾਮਲਾ ਤੇਜ਼ੀ ਫੜ ਸਕਦਾ ਹੈ। ਔਰ ਇਸ ਮਹੀਨੇ ਦੇ ਅਖੀਰ ਤੱਕ ਜਾਂਦਿਆਂ ਸੁਖਬੀਰ ਸਿੰਘ ਬਾਦਲ ਆਪਣੀ ਧਾਰਮਿਕ ਸਜ਼ਾਵਾਂ ਕਰਦਿਆਂ ਤੁਹਾਨੂੰ ਨਜ਼ਰ ਆਉਣ ਲੱਗ ਜਾਣ ਤੇ ਰਾਜਨੀਤਿਕ ਤੌਰ ਤੇ ਉਸ ਦਾ ਕਿੰਨਾ ਅਸਰ ਹੋਊਗਾ, ਇਹ ਦੇਖਣ ਵਾਲੀ ਗੱਲ ਹੈ। ਸੋ ਮੰਨਿਆ ਜਾ ਰਿਹਾ ਕਿ ਹੁਣ ਉਸ ਪੱਖ ਨੂੰ ਵਧਿਆ ਜਾਏਗਾ ਔਰ ਤੇਜ਼ੀ ਨਾਲ ਵਧਿਆ ਜਾਏਗਾ। 1 ਮਹੀਨੇ ਦੇ ਅੰਦਰ ਅੰਦਰ ਇਹ ਪ੍ਰਕਿਰਿਆ ਹੁਣ ਤਣ ਪੱਥਣ ਲੱਗ ਸਕਦੀ ਹੈ। ਜੀ ਜੀ। ਜਦੋਂ ਕੋਈ ਚੀਜ਼ਾਂ ਤੈਅ ਕਰਕੇ ਵਾਪਰਦੀਆਂ ਤੇ ਉਹਨਾਂ ਦਾ ਆਪਾਂ ਜਿਹੜਾ ਪ੍ਰਭਾਵ ਆ ਉਹ ਇਹ ਸਿਰਜਣਾ ਚਾਹੁੰਦੇ ਕਿ ਅਚਨਚੇਤ ਵਾਪਰ ਗਈਆਂ, ਫਿਰ ਉਸ ਤੋਂ ਬਾਅਦ ਉੱਠ ਰਹੇ ਸਵਾਲਾਂ ਤੋਂ ਬਚਣਾ ਔਖਾ ਸ਼ਰਮਾ ਜੀ। ਜਿਵੇਂ ਤੁਸੀਂ ਸਾਰੇ ਘਟਨਾਕ੍ਰਮ ਦਾ ਵਿਖਿਆਨ ਕੀਤਾ ਹੀ ਹੈ, ਮੀਟਿੰਗ ਦੇ ਇੱਕ ਪਹਿਲਾਂ ਵੀ ਇਸ ਚੀਜ਼ ਦੇ ਬਾਰੇ ਆਪਾਂ ਚਰਚਾ ਕੀਤੀ ਸੀ। ਉਦੋਂ ਵੀ ਭੁੰਦੜ ਸਾਹਿਬ ਪਹਿਲਾਂ ਇਨਕਾਰੀ ਸੀ, ਪਰ ਬਾਅਦ ਦੇ ਵਿੱਚ ਉਹ ਮੰਨ ਗਏ ਸੀ ਕਿ ਮੀਟਿੰਗ ਹੋਈ ਹੈ। ਹੁਣ ਜਿਵੇਂ ਜਿਹੜਾ ਤੁਸੀਂ ਸਵਾਲ ਚੁੱਕਿਆ ਨਾ ਕਿ ਕੀ ਇਹ ਜਥੇਦਾਰ ਸਾਹਿਬਾਨ ਦੇ ਨਾਲ ਕੋਈ ਤੈਅ ਚੀਜ਼ ਹੋਈ ਸੀ ਤੇ ਉਸ ਤੋਂ ਪਾਸੇ ਲਾਂਭੇ ਹੋਣ ਵਾਲੀਆਂ ਗੱਲਾਂ ਨੇ ਜਾਂ ਕੁਛ ਵੀ ਹੈ, ਪਰ ਅੰਦਰ ਖਾਤੇ ਬਾਰਗੇਨਿੰਗ ਚੱਲ ਰਹੀ ਹੈ। ਤੇ ਜਦੋਂ ਬਾਰਗੇਨਿੰਗ ਦੇ ਵਿੱਚ ਧਾਰਮਿਕ ਆਗੂ ਸਿਆਸੀ ਬਾਰਗੇਨਿੰਗ ਦੇ ਵਿੱਚ ਪੈ ਕੇ ਕੋਈ ਚੀਜ਼ਾਂ ਕਰਦੇ ਨੇ ਤਾਂ ਉਹ ਸਵਾਲ ਉੱਠਣੇ ਲਾਜ਼ਮੀ ਨੇ ਤੇ ਉਹਨਾਂ ਤੋਂ ਬਚਣਾ ਫਿਰ ਬਹੁਤ ਔਖਾ। ਅਗਲੀ ਗੱਲ ਕਰੀਏ ਭਾਈ ਰਾਜੋਆਣਾ ਦੀ। ਉਹਨਾਂ ਨੇ ਖਰੀਆਂ ਸੁਣਾਈਆਂ ਨੇ। ਪੈਰੋਲ ਤੇ ਉਹ ਆਏ ਸੀ, 3 ਘੰਟੇ ਦਾ ਸਮਾਂ ਉਹਨਾਂ ਨੂੰ ਮਿਲਿਆ ਸੀਗਾ, ਪਰ ਕੁਝ ਗੱਲਾਂ ਉਹ ਜਦੋਂ ਕਰ ਰਹੇ ਸੀਗੇ ਤੇ ਉਹ ਇਉਂ ਲੱਗਦਾ ਸੀਗਾ ਵੀ ਕਈ ਗੱਲਾਂ ਤੇ ਉਹ ਆਗੂਆਂ ਜਿਨ੍ਹਾਂ ਦੇ ਆਗੂਆਂ ਦੇ ਬਾਰੇ ਆਪਾਂ ਗੱਲ ਕਰਕੇ ਹਟੇ ਹਾਂ, ਇਹਨਾਂ ਦੇ ਕੰਮਕਾਰ ਤੋਂ ਕਿਤੇ ਨਾ ਕਿਤੇ ਨਾਰਾਜ਼ ਸੀਗੇ। ਦੇਖੋ, ਇਸ ਰਾਜੋਆਣਾ ਹੋਰਾਂ ਦੀ ਪੈਰੋਲ ਨੂੰ ਤੇ ਉਹਨਾਂ ਦੇ ਆਪਣੇ ਭਰਾ ਦੇ ਭੋਗ ਦੇ ਮੌਕੇ, ਅੰਤਮ ਅਰਦਾਸ ਦੇ ਮੌਕੇ ਕੀਤੀਆਂ ਹੋਈਆਂ ਤਕਰੀਰਾਂ ਨੂੰ ਤੁਹਾਨੂੰ ਇਸ ਪੂਰੇ ਘਟਨਾਕ੍ਰਮ ਨੂੰ 3 ਪੜਾਵਾਂ ਚੋਂ ਦੇਖਣਾ ਪਏਗਾ। ਠੀਕ ਹੈ। ਪਹਿਲਾ ਪੜਾਅ ਇਹ ਕਿ ਰਾਜੋਆਣਾ ਹੋਰਾਂ ਨੇ ਆ ਕੇ ਕਿਹਾ ਕਿ ਬੇਸ਼ੱਕ ਮੈਨੂੰ ਕਿਹਾ ਗਿਆ ਕਿ 5 ਤਰੀਕ ਨੂੰ ਸੁਣਵਾਈ ਹੈ, ਉੱਥੇ ਕੁਝ ਬੋਲਣਾ ਨਹੀਂ ਤੁਸੀਂ ਅਜਿਹਾ, ਪਰ ਕਹਿੰਦੇ ਕਿ ਮੈਨੂੰ ਅਜੇ ਵੀ ਉਹ ਸਾਰਾ ਸੀਨ ਯਾਦ ਹੈ ਤੇ ਜੋ ਕੀਤਾ ਉਹਦਾ ਮੈਂ ਕਬੂਲ ਕੀਤਾ ਹੋਇਆ ਅਦਾਲਤ 'ਚ। ਕਿਉਂਕਿ ਪ੍ਰਵੀਨ ਜੀ, ਬੇਅੰਤ ਸਿੰਘ ਕਤਲਕਾਂਡ ਮਾਮਲੇ ਦੇ ਵਿੱਚ ਜਿੰਨੀਆਂ ਧਿਰਾਂ ਸੀਗੀਆਂ ਉਹਨਾਂ ਚੋਂ ਮਤਲਬ ਦਿਲਾਵਰ ਸਿੰਘ ਤੋਂ ਬਾਅਦ ਜੇਕਰ ਆਪਾਂ ਰਾਜੋਆਣਾ ਬਲਵੰਤ ਸਿੰਘ ਰਾਜੋਆਣਾ ਦੀ ਗੱਲ ਕਰੀਏ ਤਾਂ ਇਹਨੇ ਅਦਾਲਤ ਦੇ ਵਿੱਚ ਤਾਂ ਸਿੱਧਾ ਕਬੂਲ ਕੀਤਾ ਕਿ ਹਾਂ ਮਾਰਿਆ। ਬਾਕੀ ਤਾਂ ਦਾਅਵੇ ਹੋਏ ਨੇ ਨਾ ਮਾੜਾ ਮੋਟਾ। ਸੋ ਉਸ ਅਦਾਲਤੀ ਪ੍ਰਕਿਰਿਆ ਦੇ ਵਿੱਚ ਇਸ ਦੇ ਕਬੂਲਨਾਮੇ ਤੋਂ ਬਾਅਦ ਹੀ ਇਸ ਨੂੰ ਫਾਂਸੀ ਸਜਾਈ ਵੀ ਨੇ, ਇਹਨਾਂ ਨੂੰ ਚੈਲੰਜ ਵੀ ਨਹੀਂ ਕੀਤਾ। ਬਾਹਰੋਂ ਚਾਹੇ SGPC ਲੜੇ, ਚਾਹੇ ਅਕਾਲੀ ਦਲ ਲੜੇ, ਚਾਹੇ ਭੈਣ ਵੱਲੋਂ ਪੈਰਵੀ ਕੀਤੀ ਗਈ, ਸਾਰਾ ਕੁਝ, ਚਾਹੇ ਆਵਾਮ ਦੇ ਹਵਾਲੇ ਨਾਲ ਜਦੋਂ ਝੰਡੀਆਂ ਲੱਗੀਆਂ ਹੈ ਨਾ, ਉਹ ਤੋਂ ਬਾਅਦ ਉਹ ਸਜ਼ਾ ਤੇ ਰੋਕ ਆਈ, ਪਰ ਅਜੇ ਤੱਕ ਉਸ ਫੈਸਲਾ ਨਹੀਂ। 12 ਸਾਲ ਹੋ ਗਏ। ਸੋ ਉਹ ਉੱਥੇ ਉਹਨਾਂ ਨੇ ਇਹ ਵੀ ਪੱਖ ਰੱਖਿਆ ਕਿ ਮੈਂ ਤਾਂ ਕਿਹਾ ਹੀ ਨਹੀਂ ਕਿ ਮੇਰੀ ਫਾਂਸੀ ਮਾਫ ਕਰੋ, ਮੈਂ ਤਾਂ ਕਹਿ ਰਿਹਾ ਕਿ ਮੇਰੀ ਫਾਂਸੀ ਤੇ ਫੈਸਲਾ ਲਓ ਭਾਈ ਜੋ ਲੈਣਾ। ਜੀ ਸਹੀ ਹੈ। ਜਾਂ ਮੈਨੂੰ ਦੇ ਦਿਓ 12 ਸਾਲ ਤੋਂ ਮੈਨੂੰ ਫਾਂਸੀ ਵਾਲੀ ਚੱਕੀ 'ਚ ਵੀ ਬੰਦ ਕੀਤਾ ਤੇ ਫਾਂਸੀ ਵੀ ਨਹੀਂ। ਹਾਂਜੀ ਬਿਲਕੁਲ। ਇਹ 2 ਸਜ਼ਾਵਾਂ ਇਕੱਠੀਆਂ ਕਿਵੇਂ ਹੋ ਗਈਆਂ ਫਿਰ? ਹੁਣ ਕੱਲ ਨੂੰ ਤੁਸੀਂ ਕਹੋਗੇ ਫਾਂਸੀ ਵੀ ਦੇ ਦੇਣੇ, 12 ਸਾਲ ਤੁਹਾਨੂੰ ਚੱਕੀ 'ਚ ਵੀ ਕਟਾ ਲੇ। ਇਸ ਲਈ ਉਹਨਾਂ ਨੇ ਇੱਕ ਤਾਂ ਇਸ ਕਾਨੂੰਨੀ ਪ੍ਰਕਿਰਿਆ ਦੇ ਹਵਾਲੇ ਨਾਲ ਇੱਕ ਸਵਾਲ ਲਿਆ ਕੇ ਖੜਾ ਕਰ ਦਿੱਤਾ ਕਿ ਜਿੱਥੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਪਹਿਲੂ ਖੜਾ ਕਰਦੇ ਹਾਂ, ਜਿੱਥੇ ਅਸੀਂ ਹੱਕ ਹਕੂਕਾਂ ਦੀ ਗੱਲ ਕਰਦੇ ਹਾਂ, ਉੱਥੇ ਆਹ ਸਥਿਤੀ ਹੈ ਨਾ। ਇਹਦੇ ਨਾਲ ਹੀ ਉਹਨਾਂ ਨੇ ਕੌਮ ਦੇ ਮੂਹਰੇ, ਸੰਗਤ ਦੇ ਮੂਹਰੇ, ਸਿੱਖ ਸੰਸਥਾਵਾਂ ਦੇ ਮੂਹਰੇ ਬਾਤ ਪਾਤੀ। ਠੀਕ ਹੈ। ਉਹ ਕਹਿੰਦੇ ਕਿ ਮਤਲਬ ਕਿ ਜਿਹੜੇ ਮੈਨੂੰ ਕਹਿੰਦੇ ਸੀ ਕਿ ਸੋਨੇ 'ਚ ਤੋਲ ਦਿਆਂਗੇ ਜੋ ਤੂੰ ਕਰਤਾ ਹੈ ਨਾ, ਸੋਨੇ ਚਾਂਦੀ 'ਚ ਤੋਲ ਦਿਆਂਗੇ, ਕਹਿੰਦਾ ਉਹਨਾਂ ਨੇ ਰੋੜੇ ਮਾਰੇ ਸਾਡੇ, ਹੈ ਨਾ। ਤੇ ਇਸ ਪਹਿਲੂ ਤੋਂ ਇਹ ਦੂਜਾ ਜਿਹੜਾ ਇਹਦਾ ਪੱਖ ਹੈ ਉਹ ਇੱਕ ਇਹ ਹੈ ਕਿ ਕੀ ਉਹਨਾਂ ਨੂੰ ਇਹ ਇੱਕ ਮਲਾਲ ਹੈਗਾ ਕਿ ਇੱਕ ਪਾਸੇ ਸਾਨੂੰ ਜਿੰਦਾ ਸ਼ਹੀਦ ਕਹਿੰਦੇ, ਇੱਕ ਪਾਸੇ ਕਹਿੰਦੇ ਕੌਮ ਦੇ ਲਈ ਕੁਰਬਾਨੀ ਕਰਤੀ, ਕੌਮ ਦੇ ਲਈ ਆਹ ਕਰਤਾ, ਤੇ ਜਦੋਂ ਮੈਂ ਮੈਦਾਨ 'ਚ ਨਿਤਰਿਆ ਤਾਂ ਮੇਰੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ। ਸਹੀ। ਤੇ ਇਸੇ ਤਰ੍ਹਾਂ ਕੀ ਉਹਨਾਂ ਨੂੰ ਬੀਬੀ ਖਾਲੜ ਵਾਲੇ ਪੱਖ ਤੋਂ ਵੀ ਹੈ ਕਿ ਜਿਸਨੇ ਕੌਮ ਦੇ ਲੇਖੇ ਜੀਵਨ ਲਾਤਾ, ਇੰਨਾ ਦਸਤਾਵੇਜ਼ੀ ਕੰਮ ਕਰਤਾ, ਉਹਦੀ ਧਰਮ ਪਤਨੀ ਨੂੰ ਅਸੀਂ ਹਰਾ ਦਿੰਦੇ ਹਾਂ। ਤੇ ਅੰਮ੍ਰਿਤਪਾਲ ਜਿਹਦੇ ਨਾਲ ਉਹਨਾਂ ਨੂੰ ਲੱਗਦਾ ਕਿ ਕੋਈ ਪਹਿਲੂ ਨਹੀਂ ਸਾਡੇ ਨਾਲ ਜੁੜਦਾ, ਉਹਦੀ ਅਜੇ ਕੋਈ ਅਜਿਹੀ ਦੇਣਦਾਰੀ ਨਹੀਂ ਗੀ, ਉਹਨੂੰ ਤੁਸੀਂ ਜਿਤਾ ਕੇ ਭੇਜਤਾ। ਕੀ ਉਹ ਇਸ ਨੁਕਤੇ ਤੋਂ ਆਪਣੀ ਗੱਲ ਰੱਖ ਰਹੇ ਸੀਗੇ? ਤੀਸਰਾ ਪਹਿਲੂ, ਤੁਸੀਂ
ਕਿਹਾ ਸ਼ੁਰੂ 'ਚ ਕਿ 3 ਘੰਟੇ ਦੀ ਪੈਰੋਲ ਮਿਲੀ। ਹਾਂਜੀ। 12 ਸਾਲਾਂ ਤੋਂ ਉਹ ਆਪਣੇ ਉਸ ਫੈਸਲੇ ਦੀ ਉਡੀਕ 'ਚ ਨੇ। ਹੂੰ। ਤੇ ਉਸ ਸਭ ਦੇ ਦਰਮਿਆਨ ਇੱਕ ਵਾਰ ਪਹਿਲਾਂ ਉਹਨਾਂ ਨੂੰ ਆਪਣੇ ਪਿਤਾ ਦੇ ਦਾਹ ਸੰਸਕਾਰ ਦੇ ਸਮੇਂ ਪੈਰੋਲ ਮਿਲਦੀ ਹੈ ਘੰਟਿਆਂ ਬੱਧੀ, ਹੂੰ। ਤੇ ਹੁਣ ਆਪਣੇ ਭਰਾ ਦੇ ਅੰਤਮ ਅਰਦਾਸ ਦੇ ਮੌਕੇ 3 ਘੰਟੇ ਦੀ ਪੈਰੋਲ ਮਿਲਦੀ। ਹੂੰ। ਸਵਾਲ ਇਹ ਹੈ ਕਿ ਇਸ ਪੈਰੋਲ ਦੇ ਪੈਮਾਨੇ ਕੀ ਨੇ? ਹੂੰ। ਡੇਰਾ ਸਿਰਸਾ ਮੁਖੀ ਨੂੰ 21 ਦਿਨ, 31 ਦਿਨ, 41 ਦਿਨ, 61 ਦਿਨ, 62 ਦਿਨ, 2 ਮਹੀਨੇ, 1 ਮਹੀਨਾ, ਸਾਲ 'ਚ 3 ਵਾਰ, ਹੈ ਨਾ, ਜਨਮ ਦਿਨ ਤੇ ਵੀ ਪੈਰੋਲ, ਹਰ ਚੋਣ ਤੇ ਵੀ ਪੈਰੋਲ, 11-12 ਵਾਰ ਪੈਰੋਲ। ਹੂੰ। ਤੇ ਇੱਥੇ 3 ਦਿਨਾਂ ਦੀ ਵੀ ਪੈਰੋਲ ਨਹੀਂ, 3 ਘੰਟਿਆਂ ਦੀ। ਹੂੰ। ਸੋ ਇਹ ਫਰਕ ਕਿਉਂ ਹੈ? ਹੂੰ। ਇਸ ਨੁਕਤੇ ਤੇ ਵੀ ਮਤਲਬ ਕਿ ਸੋਚਣ ਦੀ ਲੋੜ ਹੈ। ਸੋ ਇਹ ਕਿੰਨੇ ਹੀ ਨੁਕਤੇ ਸੀ ਜਿਨ੍ਹਾਂ ਨੂੰ ਉਭਾਰ ਕੇ ਤੇ ਉਹਨਾਂ ਨੇ ਕਿਹਾ ਕਿ ਬਈ ਕੌਮ ਨੂੰ ਇਕੱਠਿਆਂ ਹੋਣ ਦੀ ਲੋੜ ਹੈ, ਕੌਮ ਨੂੰ ਖੜਨ ਦੀ ਲੋੜ ਹੈ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਇਹ ਵੀ ਗੱਲ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਜਾਂ ਕਮਜ਼ੋਰ ਹੋ ਗਈ ਹੈ, ਇਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਹਾਂ, ਉਹਨਾਂ ਨੇ ਕਿਹਾ ਕਿ ਆ ਜਿਹੜੇ ਅੱਜ ਆਏ ਨੇ, ਧੰਨਵਾਦ, ਮੇਰੇ ਨਾਲ ਖੜਦੇ ਰਹੇ ਨੇ ਸ਼੍ਰੋਮਣੀ ਕਮੇਟੀ। ਹਾਂ, ਇਹ ਵੀ ਤਾਂ ਹੈ ਨਾ ਕਿ ਰਾਜੋਆਣਾ ਤੇ ਅਕਾਲੀ ਦਲ ਦਾ ਵੀ ਤਾਂ ਸਿੱਧਾ ਠੱਪਾ ਹੈ ਨਾ। ਪਰ ਕਿਸੇ ਸਮੇਂ ਪੰਥ ਦੀ ਅਗਵਾਈ ਕਰਨ ਵਾਲੀ ਜਮਾਤ ਵੀ ਅਕਾਲੀ ਦਲ ਸੀ, ਅੱਜ ਨਹੀਂ ਰਹੀ। ਇਸ ਲਈ ਫਿਰ ਧਿਰਾਂ ਬਣ ਗਈਆਂ ਕਿ ਕਿਹੜਾ ਕਿਹਦੇ ਨਾਲ ਹੈ, ਕਿਹੜਾ ਕਿਹਦੇ ਨਾਲ ਨਹੀਂ ਹੈ। ਸੋ ਇਹ ਸਥਿਤੀ ਦੇ ਵਿੱਚ ਰਾਜੋਆਣਾ ਹੋ ਰਹੀ ਪੰਥਕ ਸਥਿਤੀ ਦੇ ਹਵਾਲੇ ਨਾਲ ਵੀ, ਰਾਜਨੀਤਿਕ ਹਵਾਲੇ ਨਾਲ ਵੀ, ਤੇ ਅਦਾਲਤੀ ਪ੍ਰਕਿਰਿਆ ਤੇ ਪ੍ਰਸ਼ਾਸਨਿਕ ਪ੍ਰਕਿਰਿਆ ਦੇ ਹਵਾਲੇ ਨਾਲ ਵੀ ਵਧੀਕੀਆਂ ਦਾ ਜ਼ਿਕਰ ਕਰ ਗਏ। ਜੀ ਬਿਲਕੁਲ। ਅਗਲੀ ਗੱਲ ਕਰੀਏ ਤੇ ਆਪਾਂ ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਬਾਰੇ। ਜ਼ਿਮਨੀ ਚੋਣਾਂ ਦੇ ਲਈ ਵੋਟਾਂ ਪਈਆਂ ਨੇ, ਪੋਲਿੰਗ ਹੋਈ ਹੈ। ਇਹਦੇ ਵਿੱਚ ਗਿੱਦੜਬਾਹਾ ਦੇ ਵਿੱਚ ਵੱਧ ਵੋਟ ਤੇ ਕਹਿੰਦੇ ਬਾਕੀ ਥਾਵਾਂ ਤੇ ਘੱਟ ਵੋਟ। ਇਹਦੇ ਚ ਕਿਹਦਾ ਫਾਇਦਾ ਤੇ ਕਿਹਦਾ ਨੁਕਸਾਨ ਹੈ ਜੀ? ਪ੍ਰਵੀਨ ਜੀ, ਵੋਟਾਂ ਦਾ ਕੰਮ ਨਿਬੜ ਗਿਆ। ਹਾਂਜੀ, ਉਹ ਠੀਕ ਠਾਕ ਨਿਬੜ ਗਿਆ, ਇਹੀ ਬਹੁਤ ਵੱਡੀ ਪ੍ਰਾਪਤੀ। ਸਹੀ। ਜਿਸ ਕਦਰ ਤਣਾਅ ਹੁੰਦਾ ਹੈ ਨਾ, ਉਸ ਤੋਂ ਬਾਅਦ ਵੋਟਾਂ ਪੈਣ ਵਾਲੇ ਦਿਨ ਇੱਕ ਫਿਕਰਮੰਦੀ ਹੁੰਦੀ ਹੈ। ਔਰ ਉਹ ਫਿਕਰਮੰਦੀ ਠੀਕ ਹੈ, ਮਾੜਾ ਮੋਟਾ ਖਿੱਚੋਤਾਣ ਹੋਈ ਹੈ, ਖਾਸ ਕਰ ਡੇਰਾ ਬਾਬਾ ਨਾਨਕ ਦੇ ਵਿੱਚ ਥੋੜੀ ਜ਼ਿਆਦਾ ਗਰਮਾ ਗਰਮੀ ਕੁਝ ਥਾਵਾਂ ਤੇ ਦੇਖਣ ਨੂੰ ਮਿਲੀ ਹੈ, ਬਾਕੀ ਥਾਵਾਂ ਤੇ ਔਰ ਜ਼ਿਆਦਾਤਰ ਤੇ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਰਕਰਾਂ 'ਚ ਹੀ ਖਿੱਚੋਤਾਣ ਹੋਈ ਹੈ। ਇਹਦਾ ਮਤਲਬ ਮੁਕਾਬਲਾ ਉਹਨਾਂ 'ਚ ਇਹ ਵੀ ਇੱਕ ਪਹਿਲੂ ਹੁੰਦਾ। ਹਾਂ, ਕੱਲ ਮਹਾਰਾਸ਼ਟਰ ਦੇ ਵਿੱਚ ਇੱਕੋ ਗੇੜ 'ਚ ਵੋਟਾਂ ਪਈਆਂ ਜੀ। ਕੱਲ ਝਾਰਖੰਡ ਦੇ ਵਿੱਚ ਦੂਜੇ ਗੇੜ ਦੀਆਂ, ਆਖਰੀ ਗੇੜ ਦੀਆਂ ਵੋਟਾਂ ਸੀ। ਔਰ ਚੋਣ ਸਰਵੇਖਣ ਜਿਹੜੇ ਆਉਣ ਲੱਗੇ ਨੇ ਉਹ ਦੱਸ ਰਹੇ ਨੇ ਕਿ ਝਾਰਖੰਡ ਦੇ ਵਿੱਚ ਹੋ ਸਕਦਾ ਕਿਸੇ ਨੂੰ ਵੀ ਬਹੁਮਤ ਨਾ ਮਿਲੇ, ਬਹੁਤ ਦੋ ਹੀ ਤਰ੍ਹਾਂ ਬਹੁਤ ਨੇੜੇ ਰਹਿ ਜਾਣ। ਮਹਾਰਾਸ਼ਟਰ ਦੇ ਵਿੱਚ ਔਸਤਨ ਸਰਵੇਖਣ ਦੱਸ ਰਿਹਾ ਕਿ ਬੀਜੇਪੀ ਵਾਲਾ ਗੱਠਜੋੜ ਸਰਕਾਰ ਤੇ ਬਿਲਕੁਲ ਨੱਕੋ ਨੱਕ ਜਾ ਕੇ ਸਰਕਾਰ ਬਣਾ ਸਕਦਾ, ਪਰ ਕੁਝ ਨਹੀਂ ਕਿਹਾ ਜਾ ਸਕਦਾ। ਹਰਿਆਣੇ 'ਚ ਸਰਵੇਖਣ ਹੋਰ ਸੀ, ਨਤੀਜੇ ਹੋਰ ਸੀ, ਸੋ ਅਜੇ ਇੰਤਜ਼ਾਰ ਕਰਨਾ ਪਏਗਾ। ਪਰ ਕਿਸੇ ਨੂੰ ਦਾਦੇ ਦੀਆਂ, ਕਿਸੇ ਨੂੰ ਪੋਤੇ ਦੀਆਂ, ਆਪਾਂ ਨੂੰ ਤਾਂ ਆਪਣਾ ਆਪਾਂ ਆਪਣੀਆਂ 4 ਸੀਟਾਂ ਦੀ ਜੇ ਗੱਲ ਕਰੀਏ ਤਾਂ 4 ਸੀਟਾਂ ਦੇ ਉੱਤੇ ਜਿਹੋ ਜਿਹਾ ਗਹਿਗਾ 'ਚ ਮੁਕਾਬਲਾ ਸੀ, ਜਿਹੋ ਜਿਹਾ ਜ਼ੋਰ ਅਜਮਾਇਸ਼ ਸੀ, ਸਮਾਂ ਵਧਣ ਦੇ ਬਾਵਜੂਦ ਵੀ ਮਤਲਬ ਕਿ ਪੂਰਾ ਤਣ ਤੱਕ ਜ਼ੋਰ ਲੱਗਿਆ, ਉਵੇਂ ਲੋਕ ਵੋਟਾਂ ਪਾਉਣ ਨਹੀਂ ਨਿਕਲੇ। ਖਾਸ ਕਰ ਚੱਬੇਵਾਲ ਤੇ ਬਰਨਾਲਾ ਜਿਹੜਾ 55% ਤੱਕ ਨਹੀਂ ਢੁੱਕ ਸਕਿਆ। ਇਹਦੇ ਕੀ ਮਸਲੇ ਨੇ? ਹੋ ਸਕਦਾ ਕਿ ਆਮ ਚੋਣਾਂ ਦੇ ਦੌਰਾਨ ਜਾਂ ਪਿਛਲੀਆਂ ਚੋਣਾਂ ਦੇ ਦੌਰਾਨ ਜਿਵੇਂ 6 ਦਿਨਾਂ ਬਾਅਦ ਵੀ ਵੋਟ ਪਰਸੈਂਟ ਵਧਾਈ ਹੈ, ਪਤਾ ਨਹੀਂ ਭਾਈ ਇੱਥੇ ਵੀ ਵਧਾ ਕੇ ਦੱਸ ਦੇਣ। ਫਿਲਹਾਲ ਜਿਹੜੀ ਆંકੜੇ ਆਏ ਨੇ ਕਿ ਸ਼ਾਮ ਦੇ 6 ਵਜੇ ਤੱਕ ਦੇ ਹਵਾਲੇ ਨਾਲ ਓਵਰਆਲ 4 ਸੀਟਾਂ ਤੇ 63% ਪੋਲਿੰਗ ਹੋਈ ਸੀ, ਜਿਹਦੇ ਵਿੱਚੋਂ ਚੱਬੇਵਾਲ 'ਚ ਸਿਰਫ 53% ਪੋਲ ਹੋਈ ਹੈ ਵੋਟ। ਹਾਂ, ਕੀ ਇਹ ਹੈ ਕਿ ਪਤਾ ਹੀ ਹੈ ਲੋਕਾਂ ਨੂੰ ਨਤੀਜੇ ਕਿ ਇੱਕ ਪਾਸੜੇ ਹੈ ਜੀ, ਕੋਈ ਗੱਲ ਨਹੀਂ, ਹੈ ਨਾ। ਕੀ ਲੀਡਰਾਂ ਦੀ ਪਹੁੰਚ ਅਪਰੋਚ ਨਹੀਂ ਹੋਈ, ਇਸ ਲਈ ਹੈ। ਇਸੇ ਤਰ੍ਹਾਂ ਬਰਨਾਲਾ ਪੂਰਾ ਹੌਟ ਸੀਟ ਬਣਿਆ ਹੋਇਆ ਸੀ। ਠੀਕ ਹੈ, ਬਰਨਾਲਾ 4 ਚੋਂ ਇੱਕੋ ਇੱਕ ਸੀਟ ਹੈ ਜਿੱਥੇ ਸ਼ਹਿਰੀ ਵੋਟ ਫੈਸਲਾ ਕੁੱਲਾ, ਜਿੱਥੇ ਵਪਾਰੀ ਵੋਟ ਫੈਸਲਾ ਕੁੱਲਾ। ਕੀ ਪੇਂਡੂ ਵੋਟ ਨਹੀਂ ਨਿਕਲੀ ਜਾਂ ਸ਼ਹਿਰੀ? ਕਿਉਂਕਿ ਪੇਂਡੂ ਵੋਟ ਤਾਂ ਮੰਨੀ ਜਾਂਦੇ, ਜੋ ਮਰਜ਼ੀ ਹੋ ਜਾਵੇ, ਜਿਹੜਾ ਪਿੰਡ ਬੈਠਾ ਵੋਟ ਤਾਂ ਪਾਉਣ ਜਾਂਦਾ। ਉਹ ਤਾਂ ਜਿਹੜਾ 40-50 ਕਿਲੋਮੀਟਰ 'ਚ ਉਹ ਨਹੀਂ ਛੱਡਦਾ, ਹੈ ਨਾ। ਤੇ ਇਹਦਾ ਮਤਲਬ ਸ਼ਹਿਰੀ ਵੋਟ ਭੁਗਤੀ ਨਹੀਂ। ਜੇ ਸ਼ਹਿਰੀ ਵੋਟ ਨਹੀਂ ਭੁਗਤੀ ਫਿਰ ਫਾਇਦਾ ਕਿਹਨੂੰ, ਨੁਕਸਾਨ ਕਿਹਨੂੰ? ਇਹ ਸਵਾਲ ਖੜਾ ਹੋ ਗਿਆ ਜੀ। ਬਿਲਕੁਲ। ਕਿ ਜੇ ਸ਼ਹਿਰੀ ਵੋਟ ਨਹੀਂ ਨਿਕਲੀ, ਜਿਹਨੂੰ ਆਪਣੀ ਗਰੰਟਡ ਵੋਟ ਮੰਨਦੀ ਆ ਬੀਜੇਪੀ, ਦਾ ਮਤਲਬ ਬੀਜੇਪੀ ਦੀ ਪੱਟੀ ਪੋਚੀ ਗਈ, ਹੈ ਨਾ। ਤੇ ਇਹ ਸਵਾਲ ਹੈ। ਤੇ ਇਸੇ ਤਰ੍ਹਾਂ ਕੀ ਇੱਥੇ ਫਿਰ ਸੱਤਾ ਦੇ ਨਾਲ ਨਹੀਂ ਗਈ ਤਾਂ ਵੋਟ ਘੱਟ ਪਈ ਹੈ, ਜਾਂ ਸੱਤਾਧਾਰੀ ਧਿਰ ਆਪਣੀ ਵੋਟ ਕੱਢ ਗਈ, ਦੂਜੇ ਨਹੀਂ ਕੱਢ ਸਕੇ? ਕਿਉਂਕਿ ਜਿਸ ਤਰ੍ਹਾਂ ਬਾਠ ਨੇ ਇੱਥੇ ਪੱਠੀ ਪਕਾਈ ਸੀ, ਜਿੱਥੇ ਇੱਥੇ ਮਤਲਬ ਕਾਂਗਰਸੀ ਉਮੀਦਵਾਰ ਕਾਲਾ
ਅਖੀਰਲੇ ਦਿਨਾਂ 'ਚ ਚੜ੍ਹਿਆ ਆਉਂਦਾ ਦਿਖਿਆ, ਹੂੰ ਹੈ ਨਾ, ਉਵੇਂ ਹੁਣ ਕੁਝ ਨਹੀਂ ਕਿਹਾ ਜਾ ਸਕਦਾ। ਸੱਤਾਧਾਰੀ ਧਿਰ ਕਹਿੰਦੀ ਕਿ ਬਾਜੀ ਤਾਂ ਅਸੀਂ ਚਾਰੇ ਥਾਵਾਂ ਤੇ ਲੈ ਕੇ ਜਾਣੀ ਆ, ਪਰ ਬਰਨਾਲੇ ਦੇ ਲੋਕ ਕਹਿੰਦੇ ਨਤੀਜਾ ਕੁਝ ਹੋਰ ਆਊਗਾ ਇੱਥੇ। ਸਹੀ ਸੋ ਇੱਥੇ ਕਾਲੇ ਦੀਆਂ ਚਰਚਾਂ ਖੂਬ ਨੇ, ਕਾਂਗਰਸੀ ਦੀਆਂ ਚਰਚਾਂ ਖੂਬ ਨੇ। ਜੀ ਬਿਲਕੁਲ। ਸੋ ਇਸ ਲਈ ਚੱਬੇਵਾਲ 'ਚ ਜੇ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਸੇਫ ਦੇਖ ਰਹੀ ਆ, ਤਾਂ ਬਰਨਾਲੇ ਦੇ ਵਿੱਚ ਕੀ ਕਾਂਗਰਸ ਸੇਫ ਦੇਖਣ ਲੱਗ ਪਈ, ਜਾਂ ਮੀਤ ਹੇਅਰ ਬਾਜੀ ਲੈ ਜਾਣਗੇ, ਲੜੇ ਚਾਹੇ ਕੋਈ, ਹੈ ਨਾ। ਸੋ ਇਸ ਲਈ ਇਹ ਵੀ ਪਹਿਲੂ ਬਰਨਾਲੇ ਵਾਲਾ ਵੀ ਹੈਗਾ। ਬਰਨਾਲੇ 'ਚ 54% ਵੋਟ ਪਈ ਹੈ, ਘੱਟ ਵੋਟ। ਫਿਰ ਆ ਜਾਓ ਡੇਰਾ ਬਾਬਾ ਨਾਨਕ, ਠੀਕ ਹੈ, ਡੇਰਾ ਬਾਬਾ ਨਾਨਕ ਬੇਸ਼ੱਕ 7 ਤੋਂ ਉੱਪਰ ਗਈ ਹੈ, ਪਰ ਫਿਰ ਵੀ 19 ਵੋਟ ਨਹੀਂ, 63% ਵੋਟ ਪੋਲ ਹੋਈ ਹੈ। ਜਿੰਨਾ ਸੁਖਜਿੰਦਰ ਰੰਧਾਵਾ ਤੇ ਦੂਜਾ ਰੰਧਾਵਾ ਤੇ ਕਾਲੋ ਹੋਰਾਂ ਨੇ ਜ਼ੋਰ ਲਾਇਆ ਸੀ, ਤੇ ਇਹਨਾਂ ਤਿੰਨਾਂ ਨਾਲੋਂ ਵੱਧ ਸੁੱਚਾ ਸਿੰਘ ਲੰਗਾਹ ਦਾ ਜ਼ੋਰ ਲੱਗਿਆ ਸੀ, ਵੋਟ ਫਿਰ ਵੀ 63% ਨਿਕਲੀ। ਕੀ ਅਕਾਲੀਆਂ ਦੀ ਵੋਟ ਨਿਕਲ ਹੀ ਨਹੀਂ ਰਹੀ ਸੀ? ਲੋਕ ਸਾਰੇ ਲੀਡਰਾਂ ਤੋਂ ਨਿਰਾਸ਼ ਨੇ, ਅੱਕੇ ਹੋਏ ਨੇ, ਦੁਖੀ ਨੇ ਕਿ ਛੱਡੋ, ਜਾਂ ਲੋਕਾਂ ਨੂੰ ਲੱਗਦਾ ਕਿ ਇਹਨਾਂ ਵੋਟਾਂ ਦਾ ਕੀ ਹੈ, ਇਹਦੇ ਨਾਲ ਨਾ ਸਰਕਾਰ ਡਿੱਗਣੀ ਹੈ ਨਾ ਸਰਕਾਰ ਬਣਨੀ ਹੈ। ਜੇ ਸੱਤਾਧਾਰੀ ਧਿਰ ਦੇ ਜਿੱਤ ਵੀ ਗਏ, 92 ਵੀ ਪੰਜਾਬ ਦੇ ਮਸਲਿਆਂ ਤੇ ਮੂੰਹ ਬੰਦ ਕਰੀ ਬੈਠੇ ਨੇ, 4 ਹੋਰ ਬੰਦ ਕਰਕੇ ਬਹਿ ਜਾਣਗੇ, ਕੀ ਕਰਨਾ ਹੈ? ਕੀ ਲੋਕਾਂ ਨੂੰ ਇਸ ਪੱਖੋਂ ਉਹ ਹੈ। ਹਾਂ, ਜਿਸ ਤਰ੍ਹਾਂ ਗਿੱਦੜਬਾਹਾ ਉਮੀਦਵਾਰਾਂ ਨੇ ਜ਼ੋਰ ਲਾਇਆ ਜੀ, ਉਸ ਤਰ੍ਹਾਂ ਦਾ ਜ਼ੋਰ ਵੋਟਰਾਂ 'ਚ ਵੀ ਦਿਖਿਆ। 81% ਵੋਟ ਪਾਉਣ ਨਿਕਲੇ ਜੀ। ਇਹ ਗਿੱਦੜਬਾਹਾ ਆਪਾਂ ਪਹਿਲੇ ਦਿਨ ਤੋਂ ਕਰਦੇ ਆਏ ਕਿ ਇਹਨਾਂ 4 ਸੀਟਾਂ 'ਚੋਂ ਸਭ ਤੋਂ ਵੱਧ ਜੇਕਰ ਨਜ਼ਰ ਹੈ ਕਿਸੇ ਤੋਂ ਗਿੱਦੜਬਾਹਾ ਸੀਟ ਤੇ, ਔਰ ਗਿੱਦੜਬਾਹਾ ਦੇ ਲੋਕ ਪਹਿਲਾਂ ਵੀ ਵੋਟਾਂ ਨਿੱਠ ਕੇ ਪਾਉਂਦੇ ਆ, ਇਹ ਕੋਈ ਪਹਿਲੀ ਵਾਰ ਨਹੀਂ ਹੈ। ਸਰਗਰਮ ਸਿਆਸਤ ਦਾ ਧੁਰਾ ਗਿੱਦੜਬਾਹਾ, ਹਾਂ, ਹੈ ਨਾ। ਸੋ ਗਿੱਦੜਬਾਹਾ 'ਚ 81% ਵੋਟ ਨਿਕਲੀ ਆ। ਇਹਦਾ ਮਤਲਬ ਇਹ ਆ ਕਿ ਮਨਪ੍ਰੀਤ ਬਾਦਲ ਨੇ ਆਪਣੀ ਭਾਜਪਾਈ ਪੱਖੀ ਤੇ ਆਪਣੇ ਭਰਾ ਸੁਖਬੀਰ ਬਾਦਲ ਪੱਖੀ ਵੋਟ ਕਢਾ ਲਈ, ਤੇ ਰਾਜਾ ਵੜਿੰਗ ਤੇ ਅਮਰਤਾ ਵੜਿੰਗ ਨੇ ਵੀ ਆਪਣੇ ਹਰ ਵਿਹੜੇ ਤੋਂ ਲੈ ਕੇ ਬੜੀਆਂ ਉੱਚੀਆਂ ਕੋਠੀਆਂ ਵਾਲਿਆਂ ਤੱਕ ਦੇ ਸਾਰਿਆਂ ਦੀ ਵੋਟ ਕਢਾ ਲਈ ਬਾਹਰ। ਤੇ ਡਿੰਪੀ ਢਿੱਲੋਂ ਆਪ ਨੂੰ ਜਿਹੜੀ ਨਾਲ ਵੋਟ ਸੀ ਉਹ ਵੀ, ਤੇ ਜਿਹੜੇ ਆਪ ਵਾਲੇ ਉਲਟ ਸੀ ਉਹ ਵੀ ਵੋਟ ਪਾਉਣ ਦਾ ਨਿਕਲਿਆ ਹੈ ਡਿੰਪੀ ਦੇ ਨਾਂ ਤੇ, ਚਾਹੇ ਉਹ ਕਿੱਧਰ ਮਰਜ਼ੀ ਪਾਉਣ। ਤੇ ਡਿੰਪੀ ਅਕਾਲੀਆਂ ਦੀ ਵੋਟ ਨੂੰ ਵੀ ਬੂਥ ਤੱਕ ਲਿਜਾਣ 'ਚ ਕਾਮਯਾਬ ਹੋ ਗਿਆ। ਤੇ ਜੇ ਉਹ ਇਸ ਦੇ ਝਾੜੂ ਤੇ ਪੈਦੀ ਹੋਈ ਤੱਕੜੀ ਵਾਲੀ ਵੋਟ, ਤਾਂ ਡਿੰਪੀ ਦੀ ਕਿਸ਼ਤੀ ਤਾਂ ਪਾਰ ਲੱਗ ਗਈ। ਸੋ ਇਸ ਲਈ ਗਿੱਦੜਬਾਹਾ ਦੇ ਵਿੱਚ ਡਿੰਪੀ ਦੇ ਚਰਚੇ, ਬਰਨਾਲਾ ਦੇ ਵਿੱਚ ਕਾਲੇ ਦੇ ਚਰਚੇ ਕਾਂਗਰਸੀ ਉਮੀਦਵਾਰ ਦੇ, ਹੈ ਨਾ, ਤੇ ਗਿੱਦੜਬਾਹਾ 'ਚ ਆਪ ਉਮੀਦਵਾਰ ਡਿੰਪੀ ਢਿੱਲੋਂ ਦੇ ਚਰਚੇ, ਤੇ ਇਸੇ ਤਰ੍ਹਾਂ ਬਰਨਾਲਾ ਦੇ ਵਿੱਚ ਆਪਾਂ ਡੇਰਾ ਬਾਬਾ ਨਾਨਕ ਦੇ ਵਿੱਚ ਮੁਕਾਬਲਾ ਹੈ ਨਾ, ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ, ਤੇ ਚੱਬੇਵਾਲ ਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਸੇਫ ਜ਼ੋਨ 'ਚ ਮੰਨਦੀ ਆ, ਪਰ ਕਾਂਗਰਸ ਵੀ ਆਪਣੇ ਆਪ ਨੂੰ ਦਾਅਵੇਦਾਰ ਮੰਨ ਰਹੀ ਆ। ਸੋ ਇਸ ਲਈ 4 ਦੇ ਨਤੀਜੇ ਤਾਂ 23 ਤਰੀਕ ਨੂੰ ਆਉਣਗੇ, ਪਰ ਵੋਟ ਪ੍ਰਤੀਸ਼ਤ ਸਵਾਲ ਕਰਦੇ ਨੇ। ਪ੍ਰਵੀਨ ਜੀ, ਗਿੱਦੜਬਾਹਾ 'ਚ ਜੇ ਇਸ ਵਾਰ 81 ਪਈ ਆ, ਤਾਂ 2022 'ਚ 85 ਪਈ ਸੀ। ਹਾਂਜੀ, ਬਿਲਕੁਲ, ਹੈ ਨਾ। ਤੇ ਉਹ ਤੋਂ ਪਹਿਲਾਂ 2017 'ਚ 88 ਪਈ ਸੀ, ਘਟੀ ਹੈ ਇੱਥੇ ਵੀ, ਹੈ ਨਾ। ਡੇਰਾ ਬਾਬਾ ਨਾਨਕ 'ਚ ਜੇ 63% ਪਈ ਹੈ ਇਸ ਵਾਰ, ਤਾਂ 2022 'ਚ 73%, ਬਿਲਕੁਲ, ਤੇ 2017 'ਚ 78% ਸੀ, ਹੈ ਨਾ। ਬਰਨਾਲੇ ਦੀ ਜੇ ਇਸ ਵਾਰ 54 ਪਈ ਆ, ਤਾਂ 2022 'ਚ 71% ਸੀ, ਤੇ 2017 'ਚ 78% ਸੀ। ਜੀ ਬਿਲਕੁਲ। ਚੱਬੇਵਾਲ ਦੇ ਵਿੱਚ ਜੇ ਇਸ ਵਾਰ 53 ਪਈ ਆ, ਤਾਂ 2022 'ਚ 71% ਸੀ, ਤੇ 2017 'ਚ 74% ਸੀ। ਸੋ ਵੋਟ ਪਰਸੈਂਟ ਘਟਣਾ, ਇਹਦਾ ਮਤਲਬ ਲੋਕ ਇਹਨਾਂ ਸਿਆਸਤਦਾਨਾਂ ਤੋਂ ਮੂੰਹ ਫਿਰ ਰਹੇ ਨੇ। ਲੋਕ ਇਹ ਜ਼ਿਮਨੀ ਚੋਣਾਂ ਦੇ ਵਿੱਚ ਉਹ ਮੋਹ ਨਹੀਂ ਦਿਖਾ ਪਾਏ, ਉਹ ਇੰਟਰਸਟ ਨਹੀਂ ਦਿਖਾ ਪਾਏ ਜੋ ਉਮੀਦਵਾਰ ਦਿਖਾ ਰਹੇ ਸੀ। ਚਲੋ, ਜਿੰਨੇ ਪਏ ਉਹਨਿਆਂ ਦੇ ਨਾਲ ਨਤੀਜੇ ਆਉਣਗੇ। ਸੋ ਹੁਣ ਸਭ ਨੂੰ ਇੰਤਜ਼ਾਰ 23 ਤਰੀਕ ਦਾ ਜੀ। 23 ਤਰੀਕ ਨੂੰ 10-11 ਵਜੇ ਤੱਕ ਨਤੀਜੇ ਸਾਫ਼ ਹੋ ਜਾਣਗੇ, ਕੌਣ ਜਿੱਤ ਰਿਹਾ, ਕੌਣ ਹਾਰ ਰਿਹਾ। ਜੀ ਬਿਲਕੁਲ। ਅਗਲੀ ਗੱਲ ਕਰੀਏ ਤੇ ਆਪਾਂ ਚੰਡੀਗੜ੍ਹ ਜ਼ਮੀਨ ਮਾਮਲੇ ਦੀ ਗੱਲ ਕਰੀਏ। ਹਰਿਆਣੇ ਨੇ ਇਸ ਮਾਮਲੇ ਦੇ ਵਿੱਚ ਸਰਬ ਪਾਰਟੀ ਬੈਠਕ ਸੱਦੀ ਹੈ ਜੀ, ਪਰ ਇੱਧਰ ਸਾਡੇ ਵਾਲੇ ਸੁੱਤੇ ਪਏ ਨੇ ਜੀ। ਹੁਣ ਤਾਂ ਚੋਣ ਪ੍ਰਚਾਰ ਵੀ ਮੁੱਕ ਗਿਆ। ਪ੍ਰਵੀਨ ਜੀ, ਜ਼ਮੀਨ ਸਾਡੀ ਖੁਸਣੀ ਹੈ, ਰਾਜਧਾਨੀ ਸਾਡੀ ਤੇ ਕਬਜ਼ਾ ਹੋਣਾ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ। ਪੀੜਤ ਧਿਰ ਅਸੀਂ ਹੈ ਨਾ। ਥਾਣੇ, ਕਚਹਿਰੀ, ਸਿਆਸਤਦਾਨ, ਸੱਤਾਧਾਰੀ ਧਿਰ, ਲੀਡਰ ਸ਼ੀਡਰ ਜਿਨ੍ਹਾਂ ਦੇ ਬੂਹਿਆਂ ਤੇ ਜਾਣ ਦੀ ਲੋੜ ਸੀ, ਉਹ ਸਾਨੂੰ ਸੀ। ਤੇ ਨਾ ਤਾਂ ਅਸੀਂ ਸੈਸ਼ਨ ਬੁਲਾਇਆ, ਨਾ ਅਸੀਂ ਸਰਬ ਪਾਰਟੀ ਮੀਟਿੰਗ ਬੁਲਾਈ, ਨਾ ਅਸੀਂ ਜੰਤਰ ਮੰਤਰ ਗਏ, ਨਾ ਮਟਕਾ ਚੌਂਕ ਗਏ, ਨਾ ਮੋਦੀ ਦੇ ਬੂਹੇ ਤੇ ਗਏ, ਨਾ ਅਮਿਤ ਸ਼ਾਹ ਦੇ ਘਰ ਦਰ ਤੇ ਗਏ। ਅਸੀਂ ਤਾਂ ਆਪਣੇ ਚੁਟਕਲੇ ਸੁਣਾ ਰਹੇ ਹਾਂ, ਅਸੀਂ ਤਾਂ ਪ੍ਰੈਸ ਕਾਨਫਰੰਸਾਂ ਕਰ ਰਹੇ ਹਾਂ, ਅਸੀਂ ਤਾਂ ਰੈਲੀਆਂ ਧਰਨੇ ਕਰ ਰਹੇ ਹਾਂ, ਚਾਹੇ ਉਹ ਸੱਤਾਧਾਰੀ ਧਿਰ ਵਾਲੇ ਨੇ, ਚਾਹੇ ਵਿਰੋਧੀ ਧਿਰ ਵਾਲੇ ਨੇ। ਮਤਲਬ ਉਹਨਾਂ ਨੂੰ ਲੱਗਾ
ਕਿ ਚੰਡੀਗੜ੍ਹ ਦਾ ਮਸਲਾ ਆਇਆ, ਜੀ ਜ਼ਮੀਨ ਲੈਣ ਦਾ ਮਸਲਾ ਆਇਆ ਤੇ ਆਪਾਂ ਆਪਣੀ ਰੋਲ ਨਿਭਾ ਦਈਏ। ਲਓ ਜੀ, ਸਰਕਾਰ ਨੇ ਆਪਣਾ ਮੰਤਰੀ 4 ਬੰਦਿਆਂ ਨਾਲ ਭੇਜਤਾ, ਰਾਜਪਾਲ ਜੀ ਨੂੰ ਮੰਗ ਪੱਤਰ ਦੇਤਾ। ਬਹੁਤ ਹੈ ਇੰਨੇ। ਲਓ ਜੀ, ਸੱਤਾਧਾਰੀ ਧਿਰ ਦੇ ਮੈਂਬਰ ਪਾਰਲੀਮੈਂਟ ਨੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖਤੀ। ਲਓ ਜੀ, ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਜੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਤੀ। ਲਓ ਜੀ, ਰਾਜਾ ਵੜਿੰਗ ਦਾ ਬਿਆਨ ਆ ਗਿਆ। ਲਓ ਜੀ, ਜਾਖੜ ਦਾ ਬਿਆਨ ਆ ਗਿਆ। ਲਓ ਜੀ, ਮਨੋਜਰ ਕਾਲੀਆ ਵੀ ਬੋਲ ਪਿਆ। ਲਓ ਜੀ, ਅਕਾਲੀਆਂ ਨੇ ਵੀ ਮੇਜ਼ ਸਜਾ ਕੇ ਪ੍ਰੈਸ ਕਾਨਫਰੰਸ ਕਰਤੀ, ਆਪਣੀ ਵਰਕਿੰਗ ਕਮੇਟੀ 'ਚ ਮਤਾ ਪਾਤਾ। ਲਓ ਜੀ, ਸੋਸ਼ਲ ਮੀਡੀਆ ਤੋਂ ਲੈ ਕੇ ਮਾਈਕਾਂ ਤੱਕ, ਅਖਬਾਰਾਂ ਤੱਕ ਬੋਲੇ ਜੀ, ਮਸਲਾ ਹੱਲ ਹੋ ਗਿਆ। ਫਾਰਮੈਲਿਟੀ ਸਾਰਿਆਂ ਨੇ ਵਧੀਆ ਕੀਤੀ। ਐਂ ਬਚੂਗਾ ਚੰਡੀਗੜ੍ਹ? ਸਹੀ ਸੀ। ਐਂ ਤੁਸੀਂ ਰਾਜਧਾਨੀ ਬਚਾਓਗੇ? ਐਂ ਤੁਸੀਂ ਉਹਨਾਂ ਨੂੰ ਜ਼ਮੀਨ ਦੇਣ ਤੋਂ ਰੋਕ ਲਓਗੇ? ਅਗਲੇ ਤਾਂ ਚੜੇ ਆਉਂਦੇ ਆ ਜਨਾਬ। ਜੀ ਸਹੀ ਹੈ ਬਿਲਕੁਲ। ਤਾਜ਼ੀਆਂ ਚੋਣਾਂ ਹੋ ਕੇ ਹਟੀਆਂ ਔਰ ਤਾਜ਼ੀਆਂ ਚੋਣਾਂ ਦੇ ਵਿੱਚ ਕੜੱਤਨ ਕਿਸ ਕਦਰ ਹੈ ਨਾਇਬ ਸੈਣੀ ਤੇ ਹੁੱਡੇ ਵਾਲੀ ਧਿਰ ਦੇ ਵਿੱਚ, ਉਹ ਆਪਾਂ ਨੂੰ ਸਾਰਿਆਂ ਨੂੰ ਜੱਗ ਜ਼ਾਹਰ ਹੈ। ਉਹਨਾਂ ਦਾ ਨਵੀਂ ਸਰਕਾਰ ਬਣਨ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਸੀ। ਸੈਸ਼ਨ ਦੀ ਸਥਿਤੀ ਇਹ ਸੀ ਕਿ ਸਰਕਾਰ ਤਾਂ ਸਾਰੀ ਸਰਕਾਰੀ ਰੂਪ 'ਚ ਬੈਠੀ ਸੀ, ਮੁੱਖ ਮੰਤਰੀ ਤੋਂ ਲੈ ਕੇ ਹਰਿਆਣਾ ਦੇ ਉਹਨਾਂ ਦੇ ਮੰਤਰੀ ਸੰਤਰੀ ਸਾਰੇ ਬੈਠੇ ਸੀ। ਵਿਰੋਧੀ ਧਿਰ ਹਾਜ਼ਰ ਸੀ ਪਰ ਉਹਨਾਂ ਕੋਲ ਲੀਡਰ ਨਹੀਂ ਸੀ। ਅਜੇ ਤੱਕ ਕਾਂਗਰਸ ਆਪਣਾ ਲੀਡਰ ਨਹੀਂ ਚੁਣ ਸਕੀ ਉੱਥੇ ਕਿ ਸਾਡਾ ਵਿਰੋਧੀ ਧਿਰ ਦਾ ਲੀਡਰ ਕੌਣ ਹੋਊਗਾ। ਪਰ ਜਿੱਦਾਂ ਹੀ ਚੰਡੀਗੜ੍ਹ ਦਾ ਮਸਲਾ ਆਇਆ, ਸਾਰੇ ਸਿਰ ਜੋੜ ਕੇ ਇਕੱਠੇ ਹੋ ਗਏ ਮਿੰਟ 'ਚ। ਇਹ ਫਰਕ ਹੈ। ਉੱਥੇ ਕਾਂਗਰਸੀ MLA ਹੈ ਅਸ਼ੋਕ ਅਰੋੜਾ, ਉਹਨੇ ਜੀ ਨਾਇਬ ਸੈਣੀ ਨੂੰ ਸਵਾਲ ਪੁੱਛ ਲਿਆ ਅਖੀਰਲੇ ਦਿਨ ਕਿ ਸੈਣੀ ਸਾਹਿਬ, ਚੰਡੀਗੜ੍ਹ 'ਚ ਜ਼ਮੀਨ ਮਿਲਣੀ ਸੀ ਵਿਧਾਨ ਸਭਾ ਲਈ, ਕੀ ਬਣਿਆ ਉਹਦਾ? ਅੱਛਾ, ਠੀਕ ਹੈ। ਨਾਇਬ ਸਿੰਘ ਸੈਣੀ ਕਹਿੰਦਾ ਜੀ ਬਿਲਕੁਲ, ਇਹ ਬਹੁਤ ਗੰਭੀਰ ਮਸਲਾ ਹੈ। ਪੰਜਾਬ ਸਰਕਾਰ ਜੀ, ਪੰਜਾਬ ਦੇ ਲੀਡਰ ਜੀ ਇਹਦਾ ਵਿਰੋਧ ਜਤਾ ਰਹੇ ਨੇ ਜੀ, ਜਦੋਂ ਕਿ ਚੰਡੀਗੜ੍ਹ ਸਾਡਾ ਹੈ ਜੀ, ਉੱਥੇ ਸਾਨੂੰ ਹੱਕ ਹੈ ਜੀ, ਅਸੀਂ 12 ਏਕੜ ਦੇ ਕੇ 10 ਏਕੜ ਲੈ ਰਹੇ ਹਾਂ ਜੀ। ਇਸ ਮਸਲੇ ਤੇ ਆਪਾਂ ਸਰਬ ਪਾਰਟੀ ਮੀਟਿੰਗ ਬੁਲਾ ਰਹੇ ਹਾਂ। ਤੇ ਜਦੋਂ ਸਾਰਿਆਂ ਨੇ ਸਹਿਮਤੀ ਹੈ ਜੀ, ਹੋਣੀ ਚਾਹੀਦੀ। ਅਗਲੇ ਇਕੱਠੇ ਹੋ ਕੇ ਇਸ ਮਸਲੇ ਦੀ ਲੜਾਈ ਲੜ ਰਹੇ ਨੇ, ਕਿਉਂਕਿ ਅਗਲਿਆਂ ਨੂੰ ਲੱਗਦਾ ਕਿ ਅਸੀਂ ਇਕੱਠੇ ਵੀ ਹਾਂ ਤੇ ਸਾਡੇ ਕੋਲ ਦਿੱਲੀ ਤੋਂ ਲੈ ਕੇ ਹਰਿਆਣੇ ਤੋਂ ਹੁੰਦਿਆਂ ਹੋਇਆ ਪੰਜਾਬ ਦੇ ਰਾਜਪਾਲ ਤੱਕ ਸਾਰਾ ਕੁਝ ਸਾਡੇ ਕੋਲ ਹੈ। ਮੁੱਖ ਮੰਤਰੀ ਨੂੰ ਮਜਬੂਰ ਕਰ ਰਹੇ ਨੇ ਉਹ ਆਪਣਾ ਸਟੈਂਡ ਸਪਸ਼ਟ ਕਰਨ ਦੇ ਲਈ। ਬਿਲਕੁਲ ਸਾਡੇ ਵਾਲਾ ਮੁੱਖ ਮੰਤਰੀ ਅਜੇ ਤੱਕ ਬੋਲਿਆ ਹੀ ਨਹੀਂ ਇਸ ਮਸਲੇ। ਪਹਿਲੇ ਦਿਨ ਇਹ ਮਸਲਾ ਸ਼ੁਰੂ ਸੀ, ਉਦੋਂ ਜੇ ਬੋਲਿਆ ਸੀ ਤਾਂ ਇਹ ਬੋਲੇ ਸਾਨੂੰ ਵੀ ਵੱਖਰੀ ਥਾਂ ਦੇ। ਹਾਂਜੀ ਬਿਲਕੁਲ, ਆਪਾਂ ਵਿਰੋਧ ਕੀਤਾ ਸੀ। ਲੱਗਦਾ ਕਿ ਤੁਸੀਂ ਕਿਵੇਂ ਇਸ ਸਥਿਤੀ ਨੂੰ ਲੜ ਰਹੇ ਹੋ। ਸੋ ਇਸ ਲਈ ਸਾਡੀਆਂ ਸਾਰੀਆਂ ਸਿਆਸੀ ਧਿਰਾਂ, ਸਾਡੇ ਸੱਤਾਧਾਰੀ ਧਿਰ ਤੋਂ ਲੈ ਕੇ ਵਿਰੋਧੀ ਧਿਰ ਤੇ ਮੋਰਚੇ ਵਾਲੀ ਧਿਰ ਤੇ ਬਾਕੀ ਜਿਹੜੇ ਕਹਿੰਦੇ ਸਾਨੂੰ ਕੌਮ ਦਾ ਫਿਕਰ ਹੈ, ਪੰਥ ਦਾ ਫਿਕਰ ਹੈ, ਆਪਣੇ ਦੋਹਤਿਆਂ ਨੂੰ ਤਾਂ ਮੈਦਾਨ 'ਚ ਤਾਰ ਲਿਆ, ਇਸ ਮਸਲੇ 'ਚ ਉਹ ਵੀ ਕਿਤੇ ਨਹੀਂ ਲੱਭੇ। ਠੀਕ ਹੈ ਨਾ। ਸੋ ਇਸ ਲਈ ਸਾਰੀਆਂ ਧਿਰਾਂ ਨੇ ਪੰਜਾਬ ਤੇ ਇਸ ਮਸਲੇ ਤੇ ਅਜੇ ਉਂਗਲ ਹੀ ਨਹੀਂ ਧਰੀ ਤੇ ਇਸੇ ਲਈ ਹਰਿਆਣਾ ਦਰੜ ਕਰਿਆ ਚੜਿਆ ਆਉਂਦਾ ਕਿ ਕੀ ਇਹ ਹੁਣ ਉਸ ਦਿਨ ਹੋਏਗਾ ਜਿੱਦਣ ਪੰਜਾਬ ਵਾਲੇ ਪਾਸਿਓਂ ਪੱਕੇ ਨਾਕੇ ਲੱਗ ਜਾਣਗੇ ਚੰਡੀਗੜ੍ਹ 'ਚ ਦਾਖਲਾ ਨਹੀਂ ਜੀ ਤੁਹਾਡਾ। ਸੋ ਇਹ ਤੋਂ ਪਹਿਲਾਂ ਕਿ ਦੇਰ ਹੋ ਜਾਵੇ, ਸਾਡੇ ਵਾਲਿਆਂ ਨੂੰ ਸੈਸ਼ਨ ਬੁਲਾਉਣਾ ਚਾਹੀਦਾ, ਇਸ ਮਸਲੇ ਤੇ ਮਤਾ ਰੱਦ ਕਰਨਾ ਚਾਹੀਦਾ, ਕਿਉਂਕਿ ਰਾਜਪਾਲ ਨੇ ਇਸ਼ਾਰਾ ਕਰਤਾ ਕਿ ਬਈ ਮਾਮਲਾ ਤਾਂ ਮੇਰੇ ਕੋਲ ਆਇਆ ਹੋਇਆ ਕੇਸ, ਪਰ ਅਜੇ ਫੈਸਲਾ ਨਹੀਂ ਲਿਆ, ਫੈਸਲਾ ਮੈਂ ਲਊਂਗਾ। ਤੇ ਇਸ ਲਈ ਸਾਨੂੰ ਜਾਂ ਤਾਂ ਤੁਰੰਤ ਸੈਸ਼ਨ ਬੁਲਾਉਣ ਦੀ ਲੋੜ ਹੈ ਜਾਂ ਤੁਰੰਤ ਸਾਨੂੰ ਉਸ ਤੋਂ ਪਹਿਲਾਂ ਹੀ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਲੋੜ ਹੈ। ਹੋਰ ਛੱਡੋ, ਸਾਰੇ ਦਲਾਂ ਨੇ ਆਪਣੀ ਆਪਣੀ ਮੀਟਿੰਗ ਬੁਲਾ ਕੇ ਕੋਈ ਇਹਦੇ ਪਰ ਚਰਚਾ ਨਹੀਂ ਕੀਤੀ। ਪਾਰਟੀ ਪੱਧਰ ਤੇ ਪਲੇਟਫਾਰਮ ਚਰਚਾ ਕਰ ਲਿਆ ਹੋਵੇ। ਮਟਕਾ ਚੌਂਕ ਤੋਂ ਲੈ ਕੇ ਜੰਤਰ ਮੰਤਰ ਦਿਖਣ ਦੀ ਲੋੜ ਹੈ, ਨਹੀਂ ਤਾਂ ਚੰਡੀਗੜ੍ਹ ਗਿਆ। ਆਪਾਂ ਅੱਗੇ ਵੀ ਇਹ ਗੱਲ ਕਰਦੇ ਹੁੰਦੇ ਸ਼ਰਮਾ ਜੀ ਕਿ ਸੰਘਰਸ਼ ਜਿਹੜਾ ਉਹ ਹੁਣ ਰਿਹਾ ਨਹੀਂਗਾ ਸਿਆਸੀ ਧਿਰਾਂ ਦੇ ਵਿੱਚ। ਜਿੰਨੀ ਨਿੱਠ ਕੇ ਜਿੰਨੀ ਜੱਦੋਜਹਿਦ ਆਪਣਿਆਂ ਨੂੰ ਟਿਕਟਾਂ ਦਿਵਾਉਣ ਦੇ ਲਈ ਕਰਦੇ ਆ ਤੇ ਉਹਨਾਂ ਨੂੰ ਜਿਤਾਉਣ ਦੇ ਲਈ ਕਰਦੇ ਆ, ਚਾਹੇ ਉਹ ਬਰਨਾਲੇ ਦੇ ਵਿੱਚ ਮੀਤ ਹੈਰਨ ਕੀਤੀ ਹੋਵੇ, ਚਾਹੇ ਉਹ ਗਿੱਦੜਬਾਹੇ ਡੇਰਾ ਬਾਬਾ ਨਾਨਕ ਦੇ ਵਿੱਚ, ਚਾਹੇ ਉਹ ਚੱਬੇਵਾਲ ਦੇ ਵਿੱਚ ਹੋਵੇ। ਉਹਨਾਂ ਨਿੱਠ ਕੇ ਜੇ ਕਿਤੇ ਪੰਜਾਬ ਦੇ ਮੁੱਦਿਆਂ ਤੇ ਵੀ ਧਿਆਨ ਦੇਣ ਤਾਂ ਅੱਧੇ ਤੋਂ ਵੱਧ ਮਸਲੇ ਜਿਹੜੇ ਨੇ ਉਹ ਹੱਲ ਕਰ ਸਕਦੇ ਨੇ। ਤੁਸੀਂ ਸੈਸ਼ਨ ਬੁਲਾਉਣ ਦੀ ਗੱਲ ਕੀਤੀ ਸੀ ਸ਼ੁਰੂਆਤ ਦੇ ਵਿੱਚ, ਜਿਹੜਾ ਮੁੱਖ ਮੰਤਰੀ ਇਸ ਮਸਲੇ ਤੇ ਟਿੱਪਣੀ ਤੱਕ ਨਹੀਂ ਕਰ ਸਕਦਾ ਉਹ ਸੈਸ਼ਨ ਕੀ ਸੱਦੂਗਾ? ਤੇ ਅਗਲੇ ਮੁੱਖ ਮੰਤਰੀ ਨੂੰ ਘੇਰ ਕੇ ਮਜਬੂਰ ਕਰ ਰਹੇ ਨੇ। ਦੱਸੋ ਤੁਹਾਡਾ ਸਟੈਂਡ ਕੀ ਹੈ? ਨਹੀਂ, ਪੁੱਛ ਕੇ ਹੋ ਜਾਊਗਾ। ਹੋ ਸਕਦਾ ਕੇਜਰੀਵਾਲ ਨੂੰ ਪੁੱਛ ਲੈਣ, ਹੋ ਸਕਦਾ ਅਮਿਤ ਸ਼ਾਹ ਨੂੰ ਪੁੱਛ ਲੈਣ ਜੀ ਕਿ ਜੀ ਅਸੀਂ ਮਾੜਾ ਜਿਹਾ ਕੋਈ ਨਾਟਕ ਕਰ ਲਈ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਆਪਾਂ, ਕੈਨੇਡਾ ਤੋਂ ਜਿਹੜੇ ਭਾਰਤ ਲਈ ਉਡਾਣ ਭਰਨਗੇ ਜੀ, ਹੁਣ ਉਹਨਾਂ ਦੀ ਜਿਹੜੀ ਸੁਰੱਖਿਆ ਜਾਂਚ ਹੈ ਉਹ ਹੁਣ ਹੋਰ ਸਖਤ ਕਰ ਦਿੱਤੀ ਗਈ ਹੈ। ਜੀ ਆਪਾਂ ਕੱਲ ਹੀ ਗੱਲ ਕਰਕੇ ਹਟੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੋ ਜਿਹੇ ਫੈਸਲੇ ਆ ਰਹੇ ਨੇ, ਜਿਹੋ ਜਿਹੀ ਪ੍ਰਕਿਰਿਆ ਆ ਰਹੀ ਹੈ, ਜਿਸ ਤਰ੍ਹਾਂ ਉੱਥੋਂ 12 ਲੱਖ ਤੋਂ ਵੱਧ ਬੰਦਿਆਂ ਨੂੰ ਤੋਰਨ ਦਾ ਮਸਲਾ ਹੈ। ਉਹਨਾਂ 'ਚ ਵੱਡੀ ਗਿਣਤੀ ਜੇ ਭਾਰਤੀ ਨੇ ਤਾਂ ਭਾਰਤੀਆਂ 'ਚ ਵੱਡੀ ਗਿਣਤੀ 'ਚ ਪੰਜਾਬੀ ਨੇ। ਪਰ ਅੱਜ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਨੇ ਹਵਾਈ ਅੱਡਿਆਂ ਦੇ ਉੱਤੇ ਆਪਣੀ ਸੁਰੱਖਿਆ ਹੋਰ ਸਖਤ ਕੀਤੀ ਹੈ। ਔਰ ਸਖਤ ਸੁਰੱਖਿਆ ਦੇ ਵਿੱਚ ਜਾਂਚ ਸਖਤ ਕੀਤੀ ਹੈ ਤੇ ਉਹ ਜਾਂਚ ਦਾ ਪੈਮਾਨਾ ਭਾਰਤੀਆਂ ਲਈ ਸਖਤ ਹੋਇਆ।
ਕੈਨੇਡਾ ਦੇ 에ਅਰਪੋਰਟ ਤੋਂ ਭਾਰਤ ਲਈ ਜਿਹੜੀਆਂ ਉਡਾਨਾਂ ਭਰੀਆਂ ਜਾਣਗੀਆਂ, ਜਿਹੜੀਆਂ ਉਡਾਨਾਂ ਉੱਡਣਗੀਆਂ, ਉਹਨਾਂ 'ਚ ਸਫ਼ਰ ਕਰਨ ਵਾਲੇ ਜਿਹੜੇ ਯਾਤਰੂ ਨੇ ਉਹਨਾਂ ਦੀ ਜਦੋਂ ਚੈਕਿੰਗ ਹੋਏਗੀ, ਜਦੋਂ ਸਕੈਨਿੰਗ ਹੋਏਗੀ, ਉਸ ਸਮੇਂ ਕੱਲੀ ਉਹਨਾਂ ਦੀ ਬੋਡੀ ਸਕੈਨਿੰਗ, ਸਮਾਨ ਦੀ ਸਕੈਨਿੰਗ, ਉਹਨਾਂ ਦੀ ਮੌਕੇ ਦੀ ਜਾਂਚ ਪੜਤਾਲ ਨਹੀਂ ਹੋਏਗੀ, ਉਹਨਾਂ ਦਾ ਪੂਰਾ ਪਿਛੋਕੜ ਫਰੋਲਿਆ ਜਾਏਗਾ ਉਸ ਸਮੇਂ। ਤੇ ਇਹ ਉੱਥੇ ਹੀ ਕਹਿੰਦੇ ਮੌਕੇ ਤੇ ਤੈਅ ਕਰਨਾ ਕਿ ਇਹਦੇ ਨਾਲ ਸੰਬੰਧਿਤ ਕੋਈ ਵੀ ਮਾਮਲਾ ਤਾਂ ਨਹੀਂ, ਪਰ ਉਹਨਾਂ ਮਾਮਲਿਆਂ 'ਚ ਤਾਜ਼ੇ ਧਰਨੇ ਮੁਜ਼ਾਹਰੇ ਤੱਕ ਵੀ ਰਿਕਾਰਡ ਕੀਤੇ ਜਾ ਰਹੇ ਆ ਜੀ ਕਿ ਉਹਨਾਂ 'ਚ ਉਹਦੀ ਸਮੂਲੀਅਤ ਕਹੀ ਜੀ ਹੈ, ਕਿਹੜੀ ਧਿਰ ਵੱਲੋਂ, ਕਿਹੜੇ ਪੱਖ ਵੱਲੋਂ, ਕਿੱਥੇ ਖਲੋਇਆ, ਕਿੱਥੇ ਨਹੀਂ ਖਲੋਇਆ। ਇੱਕ ਪਾਸੇ ਲੰਘੇ ਕੱਲ ਮੋਦੀ ਜੀ ਤੇ ਟਰੂਡੋ ਹੋਰੀ ਫੇਰ ਮਿਲ ਰਹੇ ਸੀ, ਇੱਕ ਹੈ ਨਾ, ਤੇ ਆਪਸ ਦੇ ਵਿੱਚ, ਤੇ ਇਹ ਸਾਰਾ ਕੁਛ ਤੇ ਦੂਏ ਪਾਸੇ ਜਿਹੋ ਜਿਹੀ ਸਥਿਤੀ 'ਚ ਲਿਆ ਕੇ ਦੋਵੇਂ ਮੁਲਕਾਂ ਨੂੰ ਖੜਾ ਕੀਤਾ, ਉਹਦੇ ਵਿੱਚੋਂ ਸਭ ਤੋਂ ਫਿਕਰਮੰਦ ਪੰਜਾਬ ਹੈ। ਉਹ ਤੋਂ ਸਭ ਤੋਂ ਵੱਧ ਚਿੰਤਾਜਨਕ ਦੌਰ ਦੇ ਵਿੱਚੋਂ ਪੰਜਾਬ 'ਚ ਬੱਚਿਆਂ ਦੇ ਮਾਪੇ ਲੰਘ ਰਹੇ ਨੇ, ਪਰਿਵਾਰਾਂ ਦੇ ਲੋਕ ਲੰਘ ਰਹੇ ਨੇ। ਸੋ ਉਸ ਸਥਿਤੀ ਤੇ ਉਂਗਲ ਧਰਦੇ ਆ ਅੱਜ ਇਹ ਖਬਰ ਆਈ ਹੈ ਜੀ ਕਿ ਇਹ ਅਸਥਾਈ ਪ੍ਰੋਟੋਕੋਲ ਹੈ ਫਿਲਹਾਲ, ਤੇ ਇਹਦੀ ਜਾਣਕਾਰੀ ਖੁਦ ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਦੇ ਹਵਾਲੇ ਨਾਲ ਹੈ। ਠੀਕ ਹੈ। ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਜੀ ਸਾਨੂੰ ਉਡਾਨਾਂ ਦੇ ਮਾਮਲੇ ਦੇ ਵਿੱਚ ਸਖਤ ਕਰਨੀ ਪੈ ਰਹੀ ਹੈ ਆਪਣੀ ਜਾਂਚ ਪੜਤਾਲ, ਔਰ ਅਸੀਂ ਉੱਥੇ ਮੌਕੇ ਦੀ ਸਥਿਤੀੋਂ ਨਹੀਂ ਬਚਾਂਗੇ। ਅਸੀਂ ਉਸ ਵਿਅਕਤੀ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦਾ ਮਾਮਲਾ ਜੇ ਕੋਈ ਖੜਾ ਤਾਂ ਉਹਦੀ ਜਾਂਚ ਕਰਾਂਗੇ ਤੇ ਉਹਦੇ ਅਨੁਸਾਰ ਫੈਸਲਾ ਲਵਾਂਗੇ ਕਿ ਉਹਨੂੰ ਤੋੜਨਾ ਕਿ ਇੱਥੇ ਕਿਤੇ ਅੰਦਰ ਦੇਣਾ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਕਈ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਥੇ ਹੀ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ।